ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀ ਨੂੰ ਆਖਦੇ ਹਾਂ। ਸੋ ਦਾ ਪ੍ਰੋਗਰਾਮ 'ਚ ਆਪ ਸਭ ਦਾ ਸਵਾਗਤ ਹੈ। ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਜੀ ਇਸ ਟਾਈਮ ਸਿਹਤ ਸੰਭਾਲ ਦਾ ਵੀਰਵਾਰ ਦਾ ਇਹ ਪ੍ਰੋਗਰਾਮ, ਜਿਸ ਦੇ ਵਿੱਚ ਆਪਣੇ ਨਾਲ ਜਗਵੀਰ ਸਿੰਘ ਜੀ ਜੁੜਦੇ ਨੇ। ਦੱਸ ਜਾਈਏ, ਇਸ ਪ੍ਰੋਗਰਾਮ ਦੇ ਵਿੱਚ ਕੋਈ ਵੀ ਡਾਕਟਰ ਨਹੀਂ ਹੁੰਦਾ। ਘਰੇਲੂ ਨੁਸਖੇ, ਹੋਮ ਰੈਮਡੀਜ਼ ਹੀ ਜਿਹੜੀਆਂ ਆ ਇਸ ਪ੍ਰੋਗਰਾਮ ਦੇ ਵਿੱਚ ਸਾਂਝੀਆਂ ਕੀਤੀਆਂ ਜਾਂਦੀਆਂ ਆ। ਅਤੇ ਆਓ ਆਪਾਂ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ। ਅਤੇ ਜਗਵੀਰ ਜੀ, ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ। ਸਾਰੇ ਸਰੋਤਿਆਂ ਨੂੰ ਵੀ ਸਤਿ ਸ੍ਰੀ ਅਕਾਲ। ਤੇ ਸਾਰਿਆਂ ਤੋਂ ਪਹਿਲਾਂ ਪੁੱਛਦੇ ਸੀਗੇ ਆਪਣੇ ਗੋਡਿਆਂ ਦਾ, ਕਹਿੰਦੇ ਸੀ ਗੋਡੇ ਦੁਖਦੇ ਰਹਿੰਦੇ ਹੈਗੇ, ਜਾਂ ਜਿਹਨਾਂ ਨੂੰ ਅਥਰਾਈਟਿਸ ਹੋਇਆ ਵਾ ਗੋਡੇ ਦੁਖਦੇ ਹੈਗੇ। ਅਥਰਾਈਟਿਸ ਇਹ ਵੀ ਇੱਕ ਕਿਸਮ ਦਾ। ਤੇ ਤੁਹਾਨੂੰ ਆਪਣੇ ਸਾਰਿਆਂ ਤੋਂ ਪਹਿਲਾਂ ਤਾਂ ਕਬਜ਼ ਨਹੀਂ ਹੋਣੀ ਚਾਹੀਦੀ। ਜੇ ਤੁਸੀਂ ਇਲਾਜ ਸਟਾਰਟ ਕਰਨਾ ਹੈਗਾ, ਠੀਕ ਹੈ, ਕਬਜ਼ ਨਹੀਂ ਹੋਣੀ ਚਾਹੀਦੀ। ਤਾਂ ਜੇ ਕਬਜ਼ ਹੋਊਗੀ ਫਿਰ ਬੜਾ ਠੀਕ ਨਹੀਂ ਹੋਣਾ। ਕੋਈ ਵੀ ਚੀਜ਼ ਲੈ ਕੇ ਕਬਜ਼ਾਂ ਦੀ ਤੁਹਾਨੂੰ ਦੱਸ ਦੂੰਗੇ ਕਿਹੜੀ ਚੀਜ਼ ਅੱਗੇ ਪ੍ਰੋਗਰਾਮ 'ਚ। ਕਬਜ਼ ਪਹਿਲਾਂ ਦੂਰ ਕਰੋ, ਫਿਰ ਆਪਣੇ ਅਥਰਾਈਟਿਸ ਦਾ ਤੇ ਗੋਡਿਆਂ ਦਾ ਇਲਾਜ ਫਿਰ ਸਟਾਰਟ ਕਰੋ। ਦੋ ਚੀਜ਼ਾਂ ਤੁਹਾਨੂੰ ਦੱਸ ਦਿੰਦੇ ਹੈਗੇ ਜਿਹੜੀ ਘਰ ਮਾ ਤੁਸੀਂ ਯੂਜ਼ ਕਰ ਸਕਦੇ ਹੈਗੇ ਵੀ ਸਾਰੀ ਅਥਰਾਈਟਿਸ ਤੇ ਆਪਣੇ ਗੋਡੇ ਗਾਡੇ ਦੁਖਣੇ ਵੀ ਜਿਹੜੀ ਅੰਦਰ ਸੁੱਜਾ ਸੱਜਾ ਘੱਟ ਹੋ ਜਾਵੇ। ਸਾਰਿਆਂ ਤੋਂ ਪਹਿਲਾਂ ਤੁਸੀਂ ਆਪਣੇ ਗਾਜਰਾਂ ਦਾ ਆਪਣੇ ਜੂਸ ਇਹ ਸਟਾਰਟ ਕਰ ਦਿਓ ਪੀਣਾ। ਗਾਜਰਾਂ ਦਾ ਜੂਸ, ਟਮਾਟਿਆਂ ਦਾ ਜੂਸ, ਇਹ ਮਿਕਸ ਕਰਕੇ ਭਾਵੇਂ ਪੀ ਲਓ। ਫਿਰ ਪਿਆਜ਼ ਦਾ ਰਸ ਤੁਸੀਂ ਪੀ ਸਕਦੇ ਹਾਂ, 2-4 ਚਮਚੇ ਨਿੰਬੂ ਨਿਚੋੜ ਕੇ, ਇਹ ਤੁਸੀਂ ਆਪਣੇ ਪੀ ਲਿਆ ਕਰੋ। ਫਿਰ ਲਸਣ ਦਾ ਜ਼ਿਆਦਾ ਯੂਜ਼ ਕਰਨਾ ਹੈਗਾ। ਨੂਣ ਘੱਟ ਖਾਣਾ ਹੈਗਾ। ਨੂਣ ਤਾਂ ਬਹੁਤ ਘੱਟ ਖਾਣਾ ਹੈ ਜਿਹਨਾਂ ਨੂੰ ਅਥਰਾਈਟਿਸ ਹੈਗਾ। ਅੱਛਾ, ਫਿਰ ਅਦਰਕ ਦਾ ਰਸ ਗੁੱਡ ਰਹਿੰਦਾ ਹੈਗਾ। ਇਹਦੇ ਵਿੱਚ ਸੁੰਡ ਗੁੱਡ ਹੈ, ਸੁੰਡ ਖਾ ਲਿਆ ਕਰੋ। ਫਿਰ ਖੀਰਾ ਸਾਰਿਆਂ ਤੋਂ ਵਧੀਆ ਹੈ ਜੀ ਜਿਹਨਾਂ ਨੂੰ ਅਥਰਾਈਟਿਸ ਹੈਗਾ। ਖੀਰੇ ਦਾ ਜ਼ਿਆਦਾ ਤੋਂ ਜ਼ਿਆਦਾ ਤੁਸੀਂ ਆਪਣੇ ਖਾਣਾ ਹੈਗਾ। ਜੂਸ ਕੱਢ ਕੇ ਪੀ ਲਓ, ਖੀਰੇ ਦਾ ਸਲਾਦ ਕੱਟ ਕੇ ਖਾ ਲਓ, ਟਮਾਟਰ ਖੀਰੇ ਗਠਾ ਐਂ ਤੁਸੀਂ ਕੱਟ ਕੇ ਖਾ ਲਿਆ ਕਰੋ। ਅਤੇ ਆਲੂ ਇਹਦੇ ਵਿੱਚ ਘੱਟ ਖਾਣੇ ਹੈਗੇ, ਬਹੁਤ ਘੱਟ ਆਲੂ ਕਰ ਦਿਓ। ਅਤੇ ਆਪਣੇ ਅਸਗੰਧ ਤੁਸੀਂ ਲੈ ਸਕਦੇ ਹੈਗੇ। ਅਸਗੰਧ ਦਾ ਪਾਊਡਰ ਤੁਸੀਂ ਆਪਣੇ ਇਹ ਤੁਸੀਂ ਲੈ ਲਿਆ ਕਰੋ। ਅਸਗੰਧ ਪਾਊਡਰ, ਹਾਂਜੀ। ਤੁਸੀਂ ਅਜਵਾਇਨ ਖਾ ਸਕਦੇ ਹੈਗੇ, ਕੱਕੜੀ ਖਾ ਸਕਦੇ ਹੈਗੇ। ਇਹਦੇ ਵਿੱਚ ਇਹੋ ਜਿਹੀ ਚੀਜ਼ਾਂ ਯੂਜ਼ ਕਰੋ ਜਿਹੜੇ ਸਾਰੇ ਅਥਰਾਈਟਿਸ ਵਾਲੇ ਹੈਗੇ, ਗੋਡਿਆਂ ਦਾ ਦਰਦ। ਅੱਛਾ, ਗੋਡਿਆਂ ਵਾਸਤੇ ਤੁਸੀਂ ਆਪਣੇ ਨਾਗਰ ਮੋਥਾ ਲੈ ਸਕਦੇ ਹੈਗੇ। ਇਹ ਸਟੋਰਾਂ 'ਚ ਆਮ ਮਿਲ ਜਾਂਦਾ ਹੈਗਾ। 1 ਚਮਚਾ ਤੁਸੀਂ ਉਹਨੇ ਕੋਸੇ ਜਿਹੇ ਪਾਣੀ ਨਾਲ ਲੈ ਲਿਆ ਕਰੋ। ਫਿਰ ਅਨਾਰ ਦਾਣਾ ਜਿਹੜਾ ਹੁੰਦਾ 100 ਗ੍ਰਾਮ ਲੈਣਾ ਹੈਗਾ। 50 ਗ੍ਰਾਮ ਮੇਥੀ ਜਿਹੜੀ ਹੁੰਦੀ ਉਹ ਮਿਕਸ ਕਰਕੇ 1 ਚਮਚਾ ਸਵੇਰ ਨੂੰ, 1 ਚਮਚਾ ਸ਼ਾਮ ਨੂੰ ਉਹ ਲੈ ਸਕਦੇ ਹੈਗੇ। ਫਿਰ ਚਾਹੇ ਜੋੜਾਂ ਦਾ ਦਰਦ ਹੋਵੇ ਚਾਹੇ ਗੋਡਿਆਂ ਦਾ ਹੋਵੇ, ਤੁਸੀਂ ਲੈ ਸਕਦੇ ਹੈਗੇ ਹਾਲੋਂ, ਕਲੌਂਜੀ, ਮੇਥੀ, ਅਜਵਾਇਨ। ਇਹ ਤੁਸੀਂ ਅੱਧਾ ਚਮਚਾ ਸਵੇਰ ਨੂੰ, ਅੱਧਾ ਚਮਚਾ ਸ਼ਾਮ ਨੂੰ ਪਾਣੀ ਨਾਲ ਕੋਸੇ ਨਾਲ ਲੈ ਲਿਓ। ਫਿਰ ਇਹ ਮੈਂ ਲੈ ਸਕਦੇ ਹੈਗੇ ਤੁਸੀਂ ਸਾਲਮ 50, ਸਾਲਮ ਮਿਸ਼ਰੀ, ਸਫੇਦ ਮੂਸਲੀ। ਇਹ ਬਰਾਬਰ ਲੈ ਕੇ ਚੀਜ਼ਾਂ ਅੱਧਾ ਚਮਚਾ ਤੁਸੀਂ ਲੈਣਾ ਹੈਗਾ ਜੀ। ਫਿਰ ਇਹਦੇ ਵਿੱਚ ਤੁਸੀਂ ਅਖਰੋਟ ਖਾ ਲਿਆ ਕਰੋ, ਉਹ ਵੀ ਚੰਗੇ ਰਹਿੰਦੇ ਹੈਗੇ। 2 ਅਖਰੋਟ ਖਾ ਲਏ। ਫਿਰ ਨਹੀਂ ਤਾਂ 2 ਇੰਚ ਦਾ ਐਲੋਵੇਰੇ ਦਾ ਗੁੱਦਾ ਲੈ ਲਿਆ, ਉਹਨੂੰ ਥੋੜ੍ਹਾ ਘੀ ਪਾ ਕੇ ਭੁੰਨ ਕੇ ਵਿੱਚ ਕਾਲੀ ਮਿਰਚਾਂ ਪਾ ਕੇ ਥੋੜ੍ਹਾ ਜਿਹਾ ਮਾੜਾ ਜਿਹਾ ਨੂਣ ਪਾ ਕੇ ਉਹ ਤੁਸੀਂ ਖਾ ਸਕਦੇ ਹੈਗੇ। ਫਿਰ ਨਹੀਂ ਤਾਂ ਇਹਦੇ ਵਿੱਚੋਂ ਤੁਸੀਂ ਲੈ ਸਕਦੇ ਹੈਗੇ ਸਰੰਜਾਂ। ਚਾਹੇ ਇਹਦੇ ਵਿੱਚੋਂ ਸਾਰੇ ਗੋਡੇ ਦੁਖਦੇ ਚਾਹੇ ਉਹ ਪੇਨ ਹੈਗਾ ਸਾਰੇ ਬੋਡੀ 'ਚ, ਇਹ ਵਧੀਆ ਚੀਜ਼ ਹੈਗੀ। ਇਹ ਸਰੰਜਾਂ, ਮੇਥੀ, ਕਲੌਂਜੀ, ਸੁੰਡ, ਅਸਗੰਧ। ਸਰੰਜਾਂ, ਮੇਥੀ, ਕਲੌਂਜੀ, ਸੁੰਡ, ਅਸਗੰਧ, ਇਹ ਚੀਜ਼ਾਂ ਤੁਸੀਂ ਲੈਣੀਆਂ ਅਤੇ 1 ਚਮਚਾ ਤੁਸੀਂ ਇਹਨਾਂ ਦਾ ਲੈ ਲਿਆ ਕਰੋ। ਇਹ ਬਹੁਤ ਵਧੀਆ ਚੀਜ਼ ਰਹਿੰਦੀ ਹੈਗੀ। ਫਿਰ ਤੁਸੀਂ ਥੋੜ੍ਹਾ ਜਿਹਾ ਔਲੇ ਦਾ ਜੂਸ ਲੈ ਕੇ ਉਹਦੇ ਵਿੱਚ ਗੁੜ ਜਾਂ ਸ਼ੱਕਰ ਪਾ ਕੇ ਥੋੜ੍ਹਾ ਜਿਹਾ ਥੋੜ੍ਹਾ ਪਾਣੀ ਪਾ ਲਓ ਅਤੇ 6-7 ਚਮਚੇ ਉਹਨੇ 1 ਔਂਸ ਔਲੇ ਦਾ ਜੂਸ ਰੱਖ ਲਓ ਸਮਝ ਲਓ। ਅਤੇ ਥੋੜ੍ਹਾ ਜਿਹਾ ਵਿੱਚੋਂ ਗੁੜ ਪਾ ਕੇ, ਥੋੜ੍ਹਾ ਜਿਹਾ ਪਾਣੀ ਪਾ ਕੇ, ਥੋੜ੍ਹਾ ਕੋਸਾ ਜਿਹਾ ਕਰਕੇ ਉਹ ਪੀਓ। ਇਹ ਵੀ ਤੁਹਾਡੇ ਵਾਸਤੇ ਵਧੀਆ ਚੀਜ਼ ਰਹਿੰਦਾ ਹੈ। ਇਹ ਟਰਾਈ ਕਰਕੇ ਦੇਖ ਲਓ ਜੀ ਤੁਸੀਂ। ਜਿਹੜੇ ਖਾਂਸੀ ਵਾਸਤੇ ਪੁੱਛਦੇ ਸੀਗੇ ਉਹ ਤੁਸੀਂ ਉਹਨੇ ਤਿਰਫਲਾ ਪਾਊਡਰ ਤੁਸੀਂ ਟਰਾਈ ਕਰਕੇ ਦੇਖੋ ਜੀ। ਇਹ ਬਹੁਤ ਵਧੀਆ ਚੀਜ਼ ਹੈਗੀ ਜਿਹਨਾਂ ਨੂੰ ਖਾਂਸੀ। ਤਿਰਫਲਾ ਪਾਊਡਰ ਇਹਦੇ ਵਿੱਚੋਂ ਤੁਸੀਂ ਸ਼ਹਿਦ ਮਿਲਾ ਲਓ। ਬਸ ਐ ਅੰਦਾਜ਼ੇ ਨਾਲੇ ਪਾ ਲੈਣਾ ਜਿਸ ਤਰ੍ਹਾਂ ਥੋੜ੍ਹਾ ਜਾਮ ਜਿਹਾ ਬਣ ਜਾਵੇ। ਬਸ ਉਹ ਤੁਸੀਂ ਆਪਣੇ 1 ਚਮਚਾ ਸਵੇਰ ਨੂੰ, 1 ਚਮਚਾ ਸ਼ਾਮ ਨੂੰ ਖਾ ਲਿਆ ਕਰੋ। ਇਹ ਵੀ ਖਾਂਸੀ ਖੁੰਸੀ ਵਾਸਤੇ ਬਹੁਤ ਵਧੀਆ ਚੀਜ਼ ਜੀ। ਮੇਰੀ ਵਾਈਫ ਦੀ ਹਟਦੀ ਨਹੀਂ ਹੁੰਦੀ ਸੀ ਖਾਂਸੀ। ਸਾਰੀਆਂ ਨੁਕਸੇ ਅਤੇ ਦਵਾਈਆਂ ਡਾਕਟਰ ਦੀਆਂ ਐਂ ਜਮਾ ਕੇ ਦੇਖ ਲਈਆਂ, ਇਹਦੇ ਨਾਲ ਜਮਾਂ 'ਤੇ ਹਟ ਗਈ ਜੀ। ਕਈ ਬਹੁਤ ਵਧੀਆ ਗੱਲ ਫੇਫੜਿਆਂ ਨੂੰ, ਜਿਹਨਾਂ ਦਾ ਫੇਫੜਿਆਂ ਮਾ ਹੈਗਾ ਪ੍ਰੋਬਲਮ, ਉਹ ਵੀ ਇਹ ਚੀਜ਼ ਖਾ ਸਕਦੇ ਹੈਗੇ ਜੀ। ਬਹੁਤ ਵਧੀਆ ਚੀਜ਼ ਹੈਗੀ। ਇਹ ਤੁਸੀਂ ਖਾ ਲਿਆ ਕਰੋ। ਜਿਹੜੇ ਕਮਜ਼ੋਰੀ ਕਹਿੰਦੇ ਸੀਗੇ, ਕਮਜ਼ੋਰੀ ਹੈਗੀ, ਉਹ 5 ਕਾਲੀਆਂ ਮਿਰਚਾਂ, 10 ਮੁਨੱਕੇ, ਇਹ ਥੋੜ੍ਹਾ ਜਿਹਾ ਪਾਣੀ ਮਾ ਉਬਾਲ ਕੇ ਕੱਪ 'ਚ ਇਹ ਤੁਸੀਂ ਆਪਦੇ ਸਵੇਰ ਪੀ ਲਿਆ ਕਰੋ। ਇਹ ਵੀ ਆਪਣੇ ਬਹੁਤ ਵਧੀਆ ਚੀਜ਼ ਹੈ। ਖਾਂਸੀ ਵਾਸਤੇ ਵੀ ਵਧੀਆ ਚੀਜ਼ ਹੈਗੀ ਇਹ। ਅਤੇ ਖਾਂਸੀ ਵਾਸਤੇ ਹੀ ਹੈ ਜੀ। ਖਾਂਸੀ ਵਾਸਤੇ, ਕਮਜ਼ੋਰੀ ਵਾਸਤੇ 2 ਚੀਜ਼ਾਂ ਵਧੀਆ ਹੈਗੀਆਂ। ਫਿਰ ਖਾਂਸੀ ਵਾਸਤੇ ਤੁਸੀਂ ਲੈ ਸਕਦੇ ਹੈਗੇ ਮਗਾਂ, ਕਾਲੀ ਮਿਰਚਾਂ, ਸੁੰਡ,
ਇਹ ਤੁਸੀਂ ਆਪਣੇ ਬਲਗਮ ਨੂੰ ਐਨ ਠੀਕ ਕਰ ਦਿੰਦੀ ਜੀ। ਮਗਾਂ ਕਾਲੀ ਮਿਰਚਾਂ ਸੁੰਡ ਬਰਾਬਰ ਲੈ ਕੇ 1 ਚਮਚਾ ਇਹਦਾ ਤੇ 1 ਚਮਚਾ ਸ਼ਹਿਦ ਦਾ ਇਹ ਪਾ ਕੇ ਤੁਸੀਂ ਆਪਣੇ ਲੈ ਸਕਦੇ ਹੈਗੇ। ਬਾਕੀ ਤੁਸੀਂ ਲੈ ਸਕਦੇ ਹੈਗੇ ਆਪਣੇ ਜਿਹੜੇ ਕਮਜ਼ੋਰ ਕਹਿੰਦੇ ਸੀਗੇ ਕਮਜ਼ੋਰੀ ਹੈਗੀ, ਉਹ 2-3 ਫਿਗ ਤੁਸੀਂ ਦੁੱਧ ਉਬਾਲ ਕੇ ਉਹ ਉਬਾਲਣੇ ਹੈਗੇ, ਫਿਰ ਮਿਸ਼ਰੀ ਮਿਲਾ ਕੇ ਥੋੜ੍ਹੀ ਜਿਹੀ ਉਹ ਪੀਲੇ ਕਰੋ ਤੁਸੀਂ, ਫਿਰ ਇਹਦੇ ਨਾਲ ਸਾਰੀ ਸਰੀਰ में ਐਨ ਤਾਕਤ ਆ ਜਾਊਗੀ। ਇਹ ਵਧੀਆ ਚੀਜ਼ ਹੈਗੀ। ਜਾਂ ਫਿਰ ਇਹਦੇ ਵਿੱਚੋਂ ਤੁਸੀਂ ਲੈ ਸਕਦੇ ਹੈ ਖੰਜੂਰਾਂ ਲੈ ਸਕਦੇ ਹੈਗੇ। ਇਹਦੇ ਵਿੱਚ ਖੰਜੂਰਾਂ ਇਹ ਤੁਸੀਂ 5-4 ਖੰਜੂਰਾਂ ਦੁੱਧ ਮਾ ਉਬਾਲ ਕੇ ਭਾਵੇਂ ਖਾ ਲਿਆ ਕਰੋ। ਫਿਰ ਨਹੀਂ ਤਾਂ 200 ਗ੍ਰਾਮ ਤੁਸੀਂ ਮਿਸ਼ਰੀ ਲੈਣੀ ਹੈਗੀ, 50 ਗ੍ਰਾਮ ਕਾਲੀ ਮਿਰਚਾਂ ਲੈਣੀਆਂ ਹੈਗੀਆਂ, 100 ਗ੍ਰਾਮ ਸੌਂਫ ਲੈਣੀ ਹੈਗੀ, 200 ਗ੍ਰਾਮ ਕਾਜੂ ਲੈਣੇ ਹੈਗੇ, 200 ਗ੍ਰਾਮ ਬਦਾਮ ਲੈਣੇ ਹੈਗੇ। ਇਹਨਾਂ ਨੂੰ ਕੁੱਟ ਕੇ ਆਪਣੇ 2 ਚਮਚੇ ਸਵੇਰ ਨੂੰ 2 ਚਮਚੇ ਸ਼ਾਮ ਨੂੰ ਇਹ ਤੁਸੀਂ ਖਾ ਲਿਆ ਕਰੋ। ਅੱਛਾ ਜੀ, ਇਹਦੇ ਬਾਅਦ ਫਿਰ ਤੁਸੀਂ ਆਪਣੇ ਲੈ ਸਕਦੇ ਹੈਗੇ ਹਾਂਜੀ ਜਿਹੜੇ ਮੈਦਾਨਾ ਤਾਕਤ ਵਾਸਤੇ ਪੁੱਛਦੇ ਸੀਗੇ ਪਿਛਲੀ ਵੀ ਕਿਹਾ ਸੀਗਾ ਉਹਨਾਂ ਨੂੰ ਚੀਜ਼ਾਂ ਜ਼ਿਆਦਾ ਹੈਗੀਆਂ ਥੋੜ੍ਹੀਆਂ ਜਿਹੀਆਂ, ਅਤੇ ਉਹ ਤੁਸੀਂ ਆਪਣੇ ਹੌਲੀ ਹੌਲੀ ਮੈਂ ਬੋਲਦਾ ਤੁਸੀਂ ਆਪਣੇ ਲਿਖ ਸਕਦੇ ਹੈਗੇ। ਇਹ ਤੁਸੀਂ ਆਪਣੇ 200 ਗ੍ਰਾਮ ਸਮਝ ਲਓ ਤ੍ਰਿਫਲਾ ਪਾਊਡਰ ਲੈ ਲੈਣਾ ਹੈਗਾ ਜੀ। 200 ਗ੍ਰਾਮ ਤ੍ਰਿਫਲਾ ਪਾਊਡਰ ਬਣਿਆ ਬਣਾਇਆ ਤੁਹਾਨੂੰ ਮਿਲ ਜੂਗਾ, ਇਹ ਲੈ ਲਓ, ਇਹ ਤੁਹਾਨੂੰ ਸੌਖਾ ਰਹੂਗਾ ਅਤੇ ਐਂ ਬਣਾਉਣਾ। ਫਿਰ ਵਿੱਚੋਂ ਤੁਸੀਂ ਸ਼ਤਾਵਰ ਪਾਉਣਾ ਹੈਗਾ 50 ਗ੍ਰਾਮ, ਨਾਗ ਕੇਸਰ 50 ਗ੍ਰਾਮ, ਸਫੇਦ ਮੂਸਲੀ 100 ਗ੍ਰਾਮ, ਕਾਲੀ ਮੂਸਲੀ 80 ਗ੍ਰਾਮ, ਬਿਦਾਰੀ ਕੰਦ 50 ਗ੍ਰਾਮ, ਗਲੋ 50 ਗ੍ਰਾਮ, ਸਾਲਮ ਮਿਸ਼ਰੀ 10 ਗ੍ਰਾਮ, ਸੁੰਡ 10 ਗ੍ਰਾਮ, ਸਫੇਦ ਬ੍ਰਾਹਮਣ ਇਹ ਵੀ 10 ਗ੍ਰਾਮ ਪਾਉਣਾ ਜੀ। ਇਹ ਸਾਰੀਆਂ ਚੀਜ਼ਾਂ ਲੈ ਕੇ ਤੁਸੀਂ ਇਹ ਜਿਹੜਾ ਨੋਟ ਕਰ ਲਿਓ ਜਿਹੜੀ ਹੁਣ ਮੈਂ ਬੋਲਣ ਲੱਗਿਆ। 250 ਗ੍ਰਾਮ ਪਾਉਣਾ ਹੈਗਾ ਜੀ ਘਿਓ, ਤੋਲ ਕੇ ਪਾਉਣਾ ਹੈਗਾ। 250 ਗ੍ਰਾਮ ਘਿਓ ਪਾਉਣਾ ਹੈਗਾ, ਵਿੱਚੋਂ 125 ਗ੍ਰਾਮ ਸ਼ਹਿਦ ਪਾਉਣਾ ਹੈਗਾ ਜੀ। ਜਿੰਨਾ ਘਿਓ ਪਾਉਣਾ ਉਹ ਤੇ ਅੱਧਾ ਸ਼ਹਿਦ ਪਊਗਾ, ਇਹ ਬਰਾਬਰ ਨਹੀਂ ਪਾਉਣਾ, ਨਹੀਂ ਤਾਂ ਜ਼ਹਿਰ ਬਣ ਜਾਂਦਾ ਜੀ। ਇਹ ਜੇ ਸ਼ਹਿਦ ਤੇ ਘਿਓ ਆਪਾਂ ਇਕੱਠਾ ਮਿਕਸ ਕਰਕੇ ਖਾਈਏ ਬਰਾਬਰ ਤਾਂ ਇਹ ਸਾਰੇ ਸਰੀਰ ਵਾਸਤੇ ਗੁੱਡ ਨਹੀਂ। ਅੱਧਾ ਤੁਸੀਂ ਆਪਣੇ ਜਿੰਨਾ ਘਿਓ ਹੈ ਤੁਹਾਡੇ ਅੱਧਾ ਸ਼ਹਿਦ ਪਾਉਣਾ ਹੈਗਾ, ਫਿਰ ਸਾਰੇ ਵਾਸਤੇ ਗੁੱਡ ਹੈ, ਫਿਰ ਕੋਈ ਪ੍ਰੋਬਲਮ ਨਹੀਂ ਹੈਗੀ। ਇੱਕ ਕਿਸਮ ਦਾ ਸਾਰਾ ਜਾਮ ਜਿਹਾ ਬਣ ਜੂਗਾ ਜੀ ਸਾਰੀ ਚੀਜ਼ਾਂ ਦਾ। ਇਹਦੇ ਵਿੱਚੋਂ ਤੁਸੀਂ ਆਪਣੇ 1 ਚਮਚਾ ਤੁਸੀਂ ਆਪਣੇ ਲੈ ਲਿਆ ਕਰੋ, ਜੇ ਜ਼ਿਆਦਾ ਕਮਜ਼ੋਰੀ ਤਾਂ 1.5 ਵੀ ਲੈ ਸਕਦੇ। ਇੱਕ ਵਾਰੀ ਤੁਸੀਂ ਆਪਣੇ 1 ਚਮਚਾ ਸਵੇਰ ਨੂੰ ਲੈ ਲਿਆ ਜਾਂ ਅੱਧਾ ਚਮਚਾ ਸ਼ਾਮ ਨੂੰ ਲੈ ਲਿਆ, ਐਂ ਕਰ ਲਓ। ਜੇ ਬਾਹਲੀ ਕਮਜ਼ੋਰੀ ਹੈ ਤਾਂ ਤੁਸੀਂ 1 ਚਮਚਾ ਸਵੇਰ ਨੂੰ 1 ਸ਼ਾਮ ਨੂੰ ਵੀ ਲੈ ਸਕਦੇ। ਤੇ ਇਹ ਲੈ ਕੇ ਉੱਪਰੋਂ ਤੁਸੀਂ ਕੋਸਾ ਦੁੱਧ ਪੀਣਾ ਹੈਗਾ। ਅੱਛਾ, ਇਹ ਤਾਂ ਨੁਕਸਾ ਹੋ ਗਿਆ। ਬਾਕੀ ਤੁਸੀਂ ਜਿਹੜੇ ਘਰ ਮਾ ਖਾਣੇ ਵਾਲੀ ਚੀਜ਼ਾਂ ਹੈਗੀਆਂ ਤੁਸੀਂ ਇਹਦੇ ਵਿੱਚੋਂ ਤੁਸੀਂ ਅੰਗੂਰ ਜ਼ਿਆਦਾ ਖਾ ਸਕਦੇ ਹੈਗੇ, ਅੰਬ ਜ਼ਿਆਦਾ ਖਾ ਸਕਦੇ ਹੈਗੇ। ਫਿਰ ਥੋੜ੍ਹੀ ਤੁਸੀਂ ਆਪਣੇ 1 ਮੁੱਠੀ ਦਾਖਾਂ ਦੀ ਲੈਣੀ ਹੈਗੀ, 6 ਮੁਨੱਕੇ ਲੈਣੇ ਹੈਗੇ, 6 ਬਦਾਮ, 6 ਪਿਸਤਾ। ਇਹ ਤੁਸੀਂ ਆਪਣੇ ਅੱਧਾ ਕਿਲੋ ਪਾਣੀ ਪਾ ਕੇ ਉਬਾਲ ਲੈਣੇ ਹੈਗੇ ਚੰਗੀ ਤਰ੍ਹਾਂ ਐਂ। ਫਿਰ ਛਾਣ ਕੇ ਇਹਦੇ ਵਿੱਚੋਂ ਤੁਸੀਂ ਜੇ ਕੋਸਾ ਜਿਹਾ ਰਹਿ ਜਾਵੇ ਜਾਂ ਠੰਡਾ ਹੋ ਜਾਵੇ ਤਾਂ 1 ਚਮਚਾ ਵਿੱਚੋਂ ਸ਼ਹਿਦ ਇਹ ਮਿਲਾ ਕੇ ਤੁਸੀਂ ਆਪਣੇ ਪੀਣਾ ਹੈਗਾ ਜੀ। ਇਹ ਸਾਰੇ ਆਪਣੇ ਜੇ ਮੈਂਟਲ ਜਿਹਨਾਂ ਨੂੰ ਪ੍ਰੋਬਲਮ ਹੈ ਉਹ ਵੀ ਠੀਕ ਹੋ ਜਾਊਗਾ। ਅਤੇ ਇਹਦੇ ਵਿੱਚੋਂ ਤੁਸੀਂ ਨਿੰਬੂ ਨਿਚੋੜ ਸਕਦੇ ਹੈਗੇ ਟੇਸਟ ਵਾਸਤੇ। ਜੇ ਆਪਣਾ ਸਾਰੀ ਆਪਣੇ ਟੇਸਟ ਕਰਨਾ ਨਿੰਬੂ ਨਿਚੋੜ ਕੇ ਅਤੇ ਖਾਲੀ ਪੇਟ ਪੀਣਾ ਹੈਗਾ ਜੀ। ਇਹ ਸਵੇਰ ਨੂੰ ਉੱਠ ਕੇ ਚਾਹ ਜੀ ਬਣਾ ਕੇ ਜਿਸ ਤਰ੍ਹਾਂ ਇਹ ਆਪਣੇ ਸਾਰੇ ਮੈਂਟਲ ਵਾਸਤੇ ਅਤੇ ਆਪਣੇ ਸਾਰੀ ਆਪਣੇ ਜਿਹੜੀ ਕਾਮ ਸ਼ਕਤੀ ਦੀ ਪ੍ਰੋਬਲਮ ਹੈਗੀ ਇਹ ਵੀ ਆਪਣੇ ਠੀਕ ਕਰਦੀ ਹੈ। ਅਤੇ ਜੇ ਤਰਬੂਜ ਦੇ ਬੀਜ ਹੁੰਦੇ ਉਹ ਤੁਸੀਂ ਆਪਣੇ ਸਰਦਾਈ ਜੀ ਬਣਾ ਕੇ ਉਹ ਪੀ ਸਕਦੇ ਹੈਗੇ। ਪਪੀਤਾ ਜ਼ਿਆਦਾ ਖਾ ਲਿਆ ਕਰੋ। ਫਿਰ ਮਸੰਮੀਆਂ ਸੰਗਤਰੇ ਜਿਹੜੇ ਜ਼ਿਆਦਾ ਖਾ ਲਏ। ਫਿਰ ਐਪਲ ਵੀ ਬਹੁਤ ਵਧੀਆ ਚੀਜ਼ ਹੈਗੀ ਇਹਦੇ ਵਿੱਚ ਵਾਸਤੇ। ਫਿਰ ਸੰਘਾੜੇ ਦੇ ਆਟਾ ਤੁਸੀਂ ਸੰਘਾੜੇ ਦਾ ਆਟਾ ਤੁਹਾਨੂੰ ਮਿਲ ਜਾਂਦਾ ਇੱਥੇ ਸਟੋਰਾਂ 'ਚ, ਉਹ ਤੁਸੀਂ ਆਪਣੇ 1 ਚਮਚਾ ਦੁੱਧ ਉਹਨੇ ਉਬਾਲ ਕੇ ਉਹ ਤੁਸੀਂ ਆਪਣੇ ਪੀ ਸਕਦੇ ਹੈਗੇ। ਨਾਸਪਾਤੀਆਂ ਦਾ ਮੁਰੱਬਾ ਖਾ ਸਕਦੇ ਹੈਗੇ। ਫਿਰ ਖੰਜੂਰਾਂ ਇਹਦੇ ਵਿੱਚ ਬਹੁਤ ਵਧੀਆ ਚੀਜ਼ ਰਹਿੰਦੀ ਹੈਗੀ। ਖੰਜੂਰਾਂ 5-7 ਖੰਜੂਰਾਂ ਲੈ ਕੇ ਉਹਨਾਂ ਨੂੰ ਬੀਜ ਕੱਢ ਕੇ ਅਤੇ ਉਹਦੇ ਵਿੱਚੋਂ 2-4 ਕਾਲੀ ਮਿਰਚਾਂ ਪਾ ਕੇ ਅਤੇ ਉਹਦੇ ਵਿੱਚੋਂ ਥੋੜ੍ਹਾ ਜਿਹਾ ਦੇਸੀ ਘੀ ਪਾ ਲੈਣਾ ਹੈਗਾ। ਇਹ ਖਾ ਕੇ ਉੱਪਰੋਂ ਤੁਸੀਂ ਆਪਣੇ ਦੁੱਧ ਪੀਣਾ ਹੈਗਾ ਇਹਦੇ ਵਿੱਚੋਂ। ਇਹ ਵਧੀਆ ਚੀਜ਼ ਹੈ। ਫਿਰ ਨਹੀਂ ਤਾਂ ਤੁਸੀਂ ਆਪਣੇ ਸ਼ਾਇਦ ਪਿਛਲੇ ਹਫ਼ਤੇ ਵੀ ਦੱਸਿਆ ਸੀਗਾ ਇਹਦੇ ਵਿੱਚ ਤੁਸੀਂ ਆਪਣੇ ਗਾਜਰਾਂ ਦਾ ਰਸ ਅਤੇ ਦੁੱਧ ਇਹ ਮਿਲਾ ਕੇ ਤੁਸੀਂ ਆਪਣੇ ਪੀ ਸਕਦੇ ਹੈਗੇ ਇਹਦੇ ਵਿੱਚੋਂ। ਅੱਛਾ ਜੀ, ਫਿਰ ਇਹਦੇ ਵਿੱਚੋਂ ਤੁਸੀਂ ਆਪਣੇ ਲੈ ਸਕਦੇ ਹੈਗੇ 1 ਲਾਲ ਪਿਆਜ਼ ਲੈਣਾ ਹੈਗਾ ਜੀ। ਤੁਸੀਂ ਲਾਲ ਪਿਆਜ਼ ਦੇ ਜਿਸ ਤਰ੍ਹਾਂ ਆਪਾਂ ਤੜਕਾ ਬਣਾਉਂਦੇ ਹੁੰਦੇ ਛੋਟੇ ਛੋਟੇ ਟੁਕੜੇ ਕਰ ਲੈਣੇ ਹੈਗੇ ਉਹਦੇ, ਅਤੇ ਉਹਨਾਂ ਨੇ ਦੁੱਧ ਮਾ ਪਾ ਕੇ 1 ਕੱਪ ਦੁੱਧ 'ਚ ਪਾ ਕੇ ਜਾਂ 1.5 ਕੱਪ 'ਚ ਜਿੰਨਾ ਤੁਸੀਂ ਪੀਣਾ ਹੈਗਾ ਉਹਨੂੰ ਉਹਨੇ ਚੰਗੀ ਤਰ੍ਹਾਂ ਉਬਾਲਣਾ ਹੈਗਾ ਜੀ। ਹੌਲਾ ਕਰਕੇ ਉਬਾਲ ਲਓ ਉਹਨੂੰ। ਫਿਰ ਉਹ ਤੁਸੀਂ ਆਪਣੇ ਉਹਦੇ ਵਿੱਚੋਂ ਮਿਸ਼ਰੀ ਮਿਲਾਉਣੀ ਹੈਗੀ ਜੀ ਆਪਣੇ ਅੰਦਾਜ਼ੇ ਨਾਲ ਜਿੰਨੀ ਤੁਸੀਂ ਖਾਣੀ ਹੈਗੀ, ਸਵਾਦ ਜਿੰਨਾ ਮਿੱਠਾ ਤੁਸੀਂ ਮੰਗਦੇ ਹੈਗੇ ਉਹ ਤੁਸੀਂ ਆਪਣੇ ਖਾਓ। ਇਹ ਤੁਸੀਂ ਮਹੀਨਾ ਕਰਕੇ ਦੇਖੋ ਤੁਹਾਨੂੰ ਆਪੇ ਪਤਾ ਲੱਗ ਜੂਗਾ ਜੀ ਤੁਹਾਡੀ ਬਾਡੀ ਕੀ ਕਹਿੰਦੀ ਹੈਗੀ। ਐਂ ਬਹੁਤ ਵਧੀਆ ਚੀਜ਼ ਹੈਗੀ। ਨਹੀਂ ਤਾਂ ਤੁਸੀਂ ਲੈ ਸਕਦੇ ਹੈਗੇ ਤੁਲਸੀ ਦੇ ਬੀਜ। ਜੇ ਤਾਂ ਤੁਹਾਡੇ ਘਰ ਤੁਲਸੀ ਹੈਗੀ ਤਾਂ 10-12 ਪੱਤੇ
ਲੈ 10 ਕੁ ਪੱਤੇ ਹੀ ਬਹੁਤ ਹੈ, ਉਹ ਖਾ ਕੇ ਤੁਸੀਂ ਆਪਣੇ ਵਿੱਚ ਖੰਡ ਪਾ ਸਕਦੇ ਹੈਗੇ। ਬੜੀ ਕੜੱਤਨ ਜੀ ਲੱਗਦੀ ਹੈਗੀ ਤੁਲਸੀ ਦੀ, ਖੰਡ ਪਾ ਕੇ ਜਾਂ ਪਤਾਸਾ ਜਿਹੜਾ ਹੁੰਦਾ ਪਤਾਸੇ ਪਾ ਕੇ ਦਿਓ ਅਤੇ ਤੁਲਸੀ ਪਾ ਕੇ ਉਹ ਤੁਸੀਂ ਆਪਣੇ ਲੈ ਸਕਦੇ ਹਰੇ ਪੱਤੇ। ਨਹੀਂ ਤਾਂ ਤੁਸੀਂ ਬੀਜ ਜਿਹੜੇ ਹੁੰਦੇ ਉਹ ਤੁਸੀਂ ਆਪਣੇ 2 ਕੁ ਚੁਟਕੀਆਂ ਤੁਲਸੀ ਦੇ ਬੀਜ ਲੈ ਕੇ ਉਹ ਆਪਣੇ ਪੁੱਤੇ ਦੁੱਧ ਪੀ ਲੈਣਾ ਹੈਗਾ ਤੁਸੀਂ। ਇਹ ਤੁਸੀਂ ਆਪਣੇ ਬਹੁਤ ਵਧੀਆ ਚੀਜ਼ ਹੈਗੀ। ਨਹੀਂ ਤਾਂ ਤੁਸੀਂ ਆਪਣੇ ਬੁੜੀਆਂ ਨੂੰ ਪਤਾ ਹੀ ਹੈਗੇ ਮਾਹਾਂ ਦੇ ਲੱਡੂ ਤੁਸੀਂ ਬਣਾ ਕੇ ਉਹ ਤੁਸੀਂ ਆਪਣੇ ਖਾ ਸਕਦੇ ਹੈਗੇ। ਇਹ ਵੀ ਬਹੁਤ ਵਧੀਆ ਚੀਜ਼ ਹੈਗੀ। ਜਾਂ ਫਿਰ ਤੁਸੀਂ ਔਲੇ ਦਾ ਇਹਦੇ ਵਿੱਚੋਂ ਜ਼ਿਆਦਾ ਪ੍ਰਯੋਗ ਕਰ ਸਕਦੇ ਹੈਗੇ। 10 ਗ੍ਰਾਮ ਤੁਸੀਂ ਆਪਣੇ ਔਲੇ ਦਾ ਜੂਸ ਲੈ ਕੇ ਵਿੱਚੋਂ 2 ਚਮਚੇ ਸ਼ਹਿਦ ਦੇ ਮਿਕਸ ਕਰਕੇ ਉਹ ਇਹ ਸਾਰੇ ਬੀਰਜ ਵਾਸਤੇ ਬਹੁਤ ਵਧੀਆ ਚੀਜ਼ ਰਹੂਗੀ ਜੀ। ਔਲੇ ਦੇ ਜੂਸ ਦੇ ਵਿੱਚ ਸ਼ਹਿਦ ਮਿਲਾ ਕੇ ਉਹ ਪੀਣਾ ਹੈਗਾ ਤੁਸੀਂ। ਇਹ ਫਿਰ ਤੁਸੀਂ ਨਾਰੀਅਲ ਥੋੜ੍ਹਾ ਜਿਹਾ ਲੈ ਸਕਦੇ ਹੈਗੇ, ਨਾਰੀਅਲ ਵੀ ਖਾ ਸਕਦੇ ਹੈਗੇ। ਇਹ ਵੀ ਬੀਰਜ ਵਾਸਤੇ ਵਧੀਆ ਚੀਜ਼ ਹੈਗੀ। ਇਹ ਟਰਾਈ ਕਰਕੇ ਦੇਖ ਲਓ ਜੀ, ਬਹੁਤ ਵਧੀਆ ਚੀਜ਼ ਹੈ ਜੀ। ਫਿਰ ਲਸਣ ਦੀਆਂ 2-4 ਕਲੀਆਂ ਤੁਸੀਂ ਦੇਸੀ ਘੀ ਭੁੰਨ ਕੇ ਉਹ ਖਾ ਲਓ, ਇਹ ਵੀ ਬਹੁਤ ਵਧੀਆ ਚੀਜ਼ ਹੈਗੀ ਇਹਦੇ ਵਾਸਤੇ। ਫਿਰ ਪਿਸਤਾ ਜਿਹੜਾ ਹੁੰਦਾ ਉਹ ਤੁਸੀਂ ਖਾ ਸਕਦੇ ਹੈਗੇ। ਇਹਨਾਂ ਮਤਲਬ 2-4 ਚੀਜ਼ਾਂ ਦਾ ਮੈਂ ਤੁਹਾਨੂੰ ਬਹੁਤੀਆਂ ਦੱਸਤੀਆਂ, ਪਰ ਆਪਣੇ 2-4 ਚੀਜ਼ਾਂ ਤੁਸੀਂ ਆਪਣੇ ਵਿੱਚੋਂ ਸਟਾਰਟ ਕਰ ਲਓ ਜੀ। ਇਹਦੇ ਨਾਲ ਫਿਰ ਆਪਣੇ ਠੀਕ ਹੋ ਜੂਗਾ ਜੀ ਪ੍ਰੋਗਰਾਮ ਸਾਰਾ। ਜਿਹੜੇ ਕਹਿੰਦੇ ਸੀਗੇ ਆਪਣੇ ਛਾਤੀ ਦੇ ਵਿੱਚੋਂ ਬਲਗਮ ਕਹਿੰਦੇ ਜੀ ਜੰਮੀ ਵੀ ਹੈਗੀ, ਉਹ ਆਪਣੇ ਖੰਜੂਰਾਂ ਹੀ ਬਹੁਤ ਵਧੀਆ ਜੀ। 10 ਖੰਜੂਰਾਂ ਲੈ ਲਓ, 5 ਖੰਜੂਰਾਂ ਲੈਣੀਆਂ, 10 ਮਣਕੇ ਇਹ ਪਾਣੀ ਮਾ ਤੁਸੀਂ ਉਬਾਲਣੇ ਹੈਗੇ। ਇਹ ਤੁਸੀਂ ਉਹਨੇ ਪੀ ਸਕਦੇ ਹੈਗੇ ਫਿਰ ਉਬਾਲ ਕੇ। ਨਹੀਂ ਜੇ ਐਂ ਕਰਨਾ ਜੇ ਦੁੱਧ ਮਾਂ ਵੀ ਤੁਸੀਂ ਉਬਾਲ ਸਕਦੇ। ਜੇ ਦੁੱਧ ਮਾਂ ਉਬਾਲਣੇ ਤਾਂ ਤੁਸੀਂ 2-3 ਕਲੀਆਂ ਲਸਣ ਦੀਆਂ ਵੀ ਆਪਣੇ ਵਿੱਚ ਪਾ ਲਓ ਇਹਨਾਂ ਦੇ, ਇਹ ਤੁਸੀਂ ਉਹਨੇ ਪੀ ਸਕਦੇ ਹੈਗੇ। ਤੇ ਫਿਰ ਉਹਨੇ ਜਿਹੜੀ ਛਾਤੀ ਮਾ ਬਲਗਮ ਜੰਮੀ ਵੀ ਹੈਗੀ, 1 ਚਮਚਾ ਮੇਥੀ ਨੂੰ ਪਾਣੀ ਮਾ ਉਬਾਲ ਕੇ ਗੁੜ ਪਾ ਕੇ ਆਪਣੇ ਟੇਸਟ ਦੇ ਮੁਤਾਬਕ ਉਹ ਤੁਸੀਂ ਉਹਨੇ ਲੈ ਸਕਦੇ ਹੈਗੇ। ਅੱਗੇ ਪੁੱਛਦੇ ਸੀ ਆਪਣੇ ਪੁਰਾਣੇ ਨਜ਼ਲੇ ਵਾਸਤੇ ਕਹਿੰਦੇ ਸੀਗੇ ਉਹ ਸ਼ਤਾਵਰ ਲੈਣਾ ਹੈਗਾ 10 ਗ੍ਰਾਮ, ਸੌਂਫ ਲੈਣੀ ਹੈਗੀ 20 ਗ੍ਰਾਮ, ਮਿਸ਼ਰੀ ਕੂਜਾ ਲੈਣੀ ਹੈਗੀ 30 ਗ੍ਰਾਮ। ਇਹ ਪੀਸ ਕੇ ਤੁਸੀਂ ਉਹਨੇ ਬਨਕਸ਼ਾਂ ਮਿਲ ਜਾਂਦੀਆਂ ਜੀ ਆਪਣੇ ਸਟੋਰਾਂ 'ਚੋਂ, ਬਨਕਸ਼ਾਂ ਦੀ ਚਾਹ ਜੀ ਬਣਾ ਕੇ ਉਹਦੇ ਨਾਲ ਤੁਸੀਂ ਆਪਣੇ ਇਹਦੀ ਛੋਟੀ ਛੋਟੀ ਗੋਲੀਆਂ ਜਿਵੇਂ ਵੱਟ ਲੈਣੀਆਂ ਜਿਸ ਤਰ੍ਹਾਂ ਛੋਲਿਆਂ ਦੇ ਦਾਣੇ ਜਿਹੜੀਆਂ, ਇਹ ਤੁਸੀਂ 2 ਗੋਲੀਆਂ ਬਨਕਸ਼ਾਂ ਦਾ ਚਾਹ ਜੀ ਬਣਾ ਕੇ ਉਹਦੇ ਨਾਲ ਲੈ ਕਰੋ। ਇਹ ਸਾਰਾ ਪੁਰਾਣਾ ਜਿਹੜਾ ਨਜ਼ਲਾ ਉਹ ਆਪਣੇ ਠੀਕ ਹੋ ਜੂਗਾ ਜੀ ਇਹਦੇ ਨਾਲ। ਅੱਛਾ, ਜਿਹੜੇ ਕਬਜ਼ ਕਹਿੰਦੇ ਸੀ ਬਹੁਤ ਕਬਜ਼ ਰਹਿੰਦੀ ਹੈ, ਉਹ ਸੌਂਫ ਲੈ ਸਕਦੇ ਹੈਗੇ 50 ਗ੍ਰਾਮ, ਸਰਨਾ 50 ਗ੍ਰਾਮ। ਇਹ ਤੁਸੀਂ ਆਪਣੇ ਲੈ ਲਿਆ ਕਰੋ। ਇੱਕ ਅੱਧਾ ਚਮਚੇ ਤੋਂ ਸਟਾਰਟ ਕਰਕੇ ਦੇਖ ਲਓ, ਜੇ ਨਹੀਂ ਖੁੱਲ੍ਹਦੀ ਤਾਂ ਆਪਣੇ 1 ਚਮਚਾ ਵੀ ਤੁਸੀਂ ਕੋਸੇ ਦੁੱਧ ਨਾਲ ਲੈ ਸਕਦੇ ਹੈਗੇ। ਫਿਰ ਤੁਸੀਂ ਨਹੀਂ ਤਾਂ ਜੰਗ ਹੜਾਂ ਹੁੰਦੀਆਂ ਉਹ ਘੀ ਮਾ ਥੋੜ੍ਹਾ ਜਿਹਾ ਉਹਨੇ ਫਰਾਈ ਕਰ ਲੈਣਾ ਭੁੰਨ ਕੇ ਥੋੜ੍ਹੀ ਜਿਹੀ ਆਂਚ 'ਤੇ, ਉਹ ਫੁੱਲ ਜਾਂਦੀਆਂ ਜੀ ਜਦ ਉਹਨੇ ਜਿਸ ਤਰ੍ਹਾਂ ਮੱਕੀ ਦੇ ਦਾਣੇ ਫੁੱਲ ਜਾਂਦੀਆਂ ਉਹਨਾਂ ਨੂੰ ਫਿਰ ਬਰੀਕ ਠੰਡਾ ਕਰਕੇ ਕੱਢ ਲਓ ਅਤੇ ਪੀਸ ਕੇ ਉਹਨਾਂ ਨੂੰ ਆਪਣੇ ਅੱਧਾ ਚਮਚਾ ਤੁਸੀਂ ਆਪਣੇ ਕੋਸੇ ਦੁੱਧ ਨਾਲ ਲੈ ਲਿਆ ਕਰੋ। ਇਹ ਵੀ ਵਧੀਆ ਚੀਜ਼ ਹੈਗੀ ਆਪਣੇ ਕਬਜ਼ ਵਾਸਤੇ। ਫਿਰ ਆਪਣੇ ਪ੍ਰੂਨ ਜੂਸ ਪੀ ਸਕਦੇ ਹੈਗੇ, ਪਾਲਕ ਲੈ ਸਕਦੇ ਹੈਗੇ, ਫਿਰ ਪੱਤਾ ਗੋਭੀ ਦਾ ਜੂਸ ਤੁਸੀਂ ਪੀ ਸਕਦੇ ਹੈਗੇ, ਅੰਗੂਰ ਇਹ ਤੁਸੀਂ ਰੋਜ਼ ਖਾ ਕਰੋ। ਅੰਜੀਰ ਜਿਹੜੇ ਫਿੱਗ ਹੁੰਦੇ 2-3 ਉਹਨੇ ਸਵੇਰ ਨੂੰ ਰਾਤ ਨੂੰ ਪਾਣੀ ਨਾਲ ਪਿਓ ਤੇ ਸਵੇਰ ਨੂੰ ਖਾ ਲਏ, 2 ਸਵੇਰ ਨੂੰ ਪਿਓ ਕੇ ਸ਼ਾਮ ਨੂੰ ਖਾ ਲਏ। ਇਹ ਵਧੀਆ ਚੀਜ਼ ਹੈਗੀ। ਜੇ ਨਹੀਂ ਕਿਸੇ ਨੂੰ ਮੂੰਗਫਲੀ ਤੋਂ ਐਲਰਜੀ ਹੈਗੀ ਤਾਂ ਉਹ 2 ਚਮਚੇ ਮੂੰਗਫਲੀ ਦੇ ਅਤੇ ਆਪਣੇ ਤੇਲ ਪੀ ਲਿਆ ਕਰੋ, ਉਹ ਵੀ ਕਬਜ਼ੇ ਨੂੰ ਦੂਰ ਕਰ ਦਿੰਦਾ। ਨਹੀਂ ਤਾਂ ਸਵੇਰ ਨੂੰ ਉੱਠ ਕੇ ਤਾਜ਼ੇ ਸੰਤਰਿਆਂ ਦਾ ਰਸ ਕਾਲੀ ਮਿਰਚ ਪਾ ਕੇ ਤੁਸੀਂ ਆਪਣੇ ਉਹ ਲੈ ਲਿਆ ਕਰੋ। ਫਿਰ ਪਪੀਤਾ ਜ਼ਿਆਦਾ ਖਾਓ, ਪੀਸਾਂ ਖਾਓ, ਆਲੂ ਬੁਖਾਰਾ ਖਾਓ, ਫਿਰ ਮੂੰਗੀ ਦੀ ਦਾਲ ਦੀ ਖਿਚੜੀ ਬਣਾ ਕੇ ਤੁਸੀਂ ਖਾ ਸਕਦੇ ਹੈਗੇ। ਇਹ ਕਬਜ਼ ਵਾਸਤੇ ਵਧੀਆ ਚੀਜ਼ਾਂ ਹੈਗੀ। ਫਿਰ ਤ੍ਰਿਫਲਾ ਪਾਊਡਰ 2 ਚਮਚੇ ਰਾਤ ਨੂੰ ਭਿਓ ਕੇ ਰੱਖਤੇ ਉਹਨੇ ਪਾਣੀ ਮਾ 1 ਗਲਾਸ ਪਾਣੀ 'ਚ, ਸਵੇਰ ਨੂੰ ਨਿਤਰਿਆ ਪਾਣੀ ਭਾਵੇਂ ਪੀ ਲਿਆ ਕਰੋ। ਇਹ ਵੀ ਕਬਜ਼ੀ ਵਾਸਤੇ ਵਧੀਆ ਚੀਜ਼ ਹੈਗੀਆਂ ਜੀ ਸਾਰੀਆਂ। ਨਹੀਂ ਤਾਂ 5-4 ਮਣਕੇ ਦੁੱਧ ਮਾ ਉਬਾਲ ਕੇ ਪੀ ਲਿਆ ਕਰੋ। ਜਿਹੜੇ ਬੱਚੇ ਨੂੰ ਕਹਿੰਦੇ ਸੀ ਕਬਜ਼ੀ ਹੈਗੀ ਉਹ ਆਪਣੇ 14 ਮਹੀਨੇ ਦਾ ਬੱਚਾ 2-4 ਮਣਕੇ ਦੁੱਧ ਮਾ ਉਬਾਲ ਕੇ ਉਹਨੂੰ ਦੇ ਦਿਓ। ਅਤੇ ਉਹਨੂੰ ਵੀ ਤੁਸੀਂ ਆਪਣੇ ਖਿਚੜੀ 14 ਮਹੀਨੇ ਦਾ ਹੈਗਾ, ਖਿਚੜੀ ਖਾ ਲੂਗਾ ਨਿਆਣਾ। ਥੋੜ੍ਹੀ ਜਿਹੀ ਖਿਚੜੀ ਬਣਾ ਕੇ ਦੇਤੀ, ਗੁਲਕੰਦ ਉਹਨੂੰ ਦੇ ਸਕਦੇ ਹੈਗੇ, ਚਮਚਾ ਕੇ 1 ਗੁਲਕੰਦ ਦਾ ਦੇ ਕਰੋ। ਫਿਰ ਉਹਨੂੰ ਅੰਬ ਖਿਲਾ ਦੇ ਕਰੋ। ਇਹੋ ਜਿਹੀ ਚੀਜ਼ਾਂ ਬੱਚੇ ਨੂੰ ਤੁਸੀਂ ਦੇ ਸਕਦੇ ਹੈਗੇ। ਫਿਰ ਜੇ ਕੰਨਾਂ ਵਿੱਚੋਂ ਆਵਾਜ਼ਾਂ ਕਹਿੰਦੀ ਸੀ ਜੇ ਸਾਹ ਆਉਂਦੀ ਹੈਗੀ, ਉਹ ਕਾਲੀ ਤੁਲਸੀ ਦਾ ਰਸ ਤੁਸੀਂ ਪਾ ਸਕਦੇ ਹੈਗੇ ਜੀ। 2-2 ਬੂੰਦਾਂ ਕੰਨਾਂ ਮਾ ਪਾ ਲਿਆ ਕਰੋ। ਨਹੀਂ ਤਾਂ ਪਿਆਜ਼ ਦਾ ਰਸ 1 ਚਮਚਾ, ਅੱਧਾ ਚਮਚਾ ਗੁਲਾਬ ਜਲ ਇਹ ਮਿਕਸ ਕਰਕੇ ਇਹ 2-3 ਬੂੰਦਾਂ ਪਾ ਸਕਦੇ ਹੈਗੇ ਤੁਸੀਂ। ਨਹੀਂ ਤਾਂ ਅਦਰਕ ਦਾ ਰਸ ਲੈ ਲਓ 2 ਚਮਚੇ, 1 ਚੁਟਕੀ ਵਿੱਚ ਸਿੰਧਾ ਨੂਨ ਮਿਕਸ ਕਰਕੇ ਉਹ ਤੁਸੀਂ ਉਹਨੇ ਪਾ ਸਕਦੇ ਹੈਗੇ। ਫਿਰ ਨਹੀਂ ਤਾਂ ਉਹਨੇ ਸਰੋਂ ਦੇ ਤੇਲ ਦੇ ਵਿੱਚ ਥੋੜ੍ਹਾ ਨੂਨ ਪਾ ਕੇ ਉਹ ਤੁਸੀਂ 2-3 ਬੂੰਦਾਂ ਕੰਨਾਂ ਮਾ ਪਾ ਸਕਦੇ ਹੈਗੇ। ਫਿਰ ਨਹੀਂ ਤਾਂ 1 ਚਮਚਾ ਤੁਸੀਂ ਦੇਸੀ ਘੀ ਦਾ ਅਤੇ ਵਿੱਚੋਂ 10-15 ਗ੍ਰਾਮ ਗੁੜ ਇਹ ਥੋੜ੍ਹਾ ਜਿਹਾ ਗੁੱਸਾ ਜਿਹਾ ਕਰਕੇ ਗਰਮ ਜਿਹਾ ਕਰਕੇ ਅਤੇ 1 ਚਮਚਾ ਸੁੰਡ ਪਾ ਲੈਣੀ ਹੈਗੀ ਵਿੱਚ ਇਹ ਤੁਸੀਂ ਰੋਜ਼ ਖਾਣਾ ਹੈਗਾ ਜੀ। ਇਹਦੇ ਨਾਲ ਵੀ ਸਾਰੀ ਆਵਾਜ਼ਾਂ ਆਪਣੇ ਦੂਰ ਹੋ ਜਾਂਦੀਆਂ ਕੰਨਾਂ ਦੀਆਂ। ਜਿਹੜੇ ਗੈਸ ਵਾਸਤੇ ਪੁੱਛਦੇ ਸੀਗੇ, ਗੈਸ ਹੈ ਬਣਦੀ ਹੈ ਪੇਟ 'ਚ, ਉਹ 50 ਕੁ ਗ੍ਰਾਮ ਨਸ਼ਾਦਰ
ਠਿਕਰੀ ਲੈ ਲਵੇਂ, ਠਿਕਰੀ ਨਿਸ਼ਾਦਰ 50 ਗ੍ਰਾਮ ਲੈ ਕੇ ਉਹਨੂੰ ਤਵੇ 'ਤੇ ਭੁੰਨ ਕੇ ਉਹਦੀ ਖਿੱਲ ਜੀ ਬਣਾ ਲੈਣੀ ਹੈਗੀ। ਇੱਕ ਚੁਟਕੀ ਤੁਸੀਂ ਸਵੇਰ ਨੂੰ, ਇੱਕ ਚੁਟਕੀ ਸ਼ਾਮ ਨੂੰ, ਇਹ ਲੈ ਲਿਆ ਕਰੋ ਜੀ। ਇਹ ਬਹੁਤ ਵਧੀਆ ਨੁਸਖਾ ਹੈਗਾ ਗੈਸ ਜਿਹਨਾਂ 'ਤੇ ਬਣਦੀ ਹੈਗੀ, ਬਹੁਤ ਵਧੀਆ ਚੀਜ਼ ਹੈਗੀ ਇਹ ਵੀ। ਫਿਰ ਤੁਸੀਂ ਆਪਣੇ ਹਲਦੀ, ਹਿੰਗ, ਜੀਰਾ, ਮੇਥੀ, ਇਹ ਬਰਾਬਰ ਲੈ ਕੇ ਸਾਰੇ ਪਾਊਡਰ ਜਿਹਾ ਬਣਾ ਲਓ ਤੁਸੀਂ ਇਹਨਾਂ ਦਾ। ਇੱਕ ਚਮਚਾ ਤੁਸੀਂ ਲੱਸੀ ਮਾ ਪਾ ਕੇ ਆਪਣੇ ਰੋਟੀ ਖਾਣੇ ਤੋਂ ਬਾਅਦ ਪੀ ਲਿਆ ਕਰੋ। ਨਹੀਂ ਤਾਂ ਆਪਣੇ 2 ਕੁ ਲੌਂਗ ਤੁਸੀਂ ਮੂੰਹ ਮਾ ਪਾ ਕੇ ਇਹ ਚੂਸੀ ਚੱਲੋ, ਇਹ ਵੀ ਆਪਣੇ ਠੀਕ ਕਰ ਦਿੰਦੇ ਹੈਗੇ। ਜਾਂ ਫਿਰ ਆਪਣੇ ਤੁਸੀਂ ਆਪਣੇ ਦਹੀਂ ਦੇ ਵਿੱਚ ਵੀ ਥੋੜ੍ਹੀ ਜਿਹੀ ਹਲਦੀ ਪਾ ਕੇ ਖਾ ਲਿਆ ਕਰੋ, ਇਹ ਠੀਕ ਰਹੂਗੀ ਤੁਹਾਨੂੰ। ਫਿਰ ਮੇਥੀ ਦੀ ਜਿਹੜੀ ਸਬਜ਼ੀ ਬਣਾ ਕੇ ਤੁਸੀਂ ਖਾਓ ਰੋਜ਼, ਗੈਸ ਵਾਸਤੇ ਬਹੁਤ ਵਧੀਆ ਚੀਜ਼ ਹੈਗੀ ਹੈ। ਜਾਂ ਫਿਰ ਤੁਸੀਂ ਲੈ ਸਕਦੇ ਹੈਗੇ ਅਦਰਕ ਦਾ ਰਸ 1 ਚਮਚਾ, 1 ਚਮਚਾ ਨਿੰਬੂ ਦਾ ਰਸ, ਅੱਧਾ ਚਮਚਾ ਸ਼ਹਿਦ, ਇਹ ਪਾਣੀ ਦੇ ਗਲਾਸਾਂ ਮਿਕਸ ਕਰਕੇ ਤੁਸੀਂ ਆਪਣੇ ਪੀ ਸਕਦੇ ਹੈਗੇ। ਫਿਰ ਤ੍ਰਿਫਲਾ ਪਾਊਡਰ ਇਸ ਤਰ੍ਹਾਂ ਪਹਿਲਾਂ ਦੱਸਿਆ ਹੈਗਾ, ਜੇ ਤਾਰੇ 2 ਚਮਚੇ ਤ੍ਰਿਫਲਾ ਪਾਊਡਰ ਰਾਤ ਨੂੰ ਪਿਓ ਕੇ ਰੱਖ ਦਿਓ, ਸਵੇਰ ਨੂੰ ਆਪਣੇ ਪੀ ਲਓ ਉਹ ਪਾਣੀ, ਗਲੇ ਕਬਜ਼ ਦੂਰ ਹੋ ਜੂਗੀ, ਗਲੇ ਸਾਰੀ ਗੈਸ ਆਪਣੇ ਖਤਮ ਹੋ ਜੂਗੀ। ਮੋਸਟਲੀ ਗੈਸ ਕਬਜ਼ ਕਰਕੇ ਵੀ ਹੋ ਸਕਦੀ ਹੈ ਜੀ। ਜਾਂ ਫਿਰ ਤੁਸੀਂ ਲੈ ਸਕਦੇ ਹੈਗੇ ਗੈਸ ਵਾਸਤੇ ਥੋੜ੍ਹਾ ਜਿਹਾ ਆਪਣੇ ਲੈਣਾ ਹੈਗਾ ਤੁਸੀਂ 10 ਗ੍ਰਾਮ ਜੈਫਲ, 10 ਗ੍ਰਾਮ ਅਜਵਾਇਣ, 10 ਗ੍ਰਾਮ ਸੁੰਡ, ਅੱਧਾ ਚਮਚਾ ਤੁਸੀਂ ਆਪਣੇ ਮਿਕਸ ਕਰ ਲਓ ਇਹ ਸਾਰੀਆਂ ਚੀਜ਼ਾਂ, ਅੱਧਾ ਚਮਚਾ ਸਵੇਰ ਨੂੰ, ਅੱਧਾ ਚਮਚਾ ਸ਼ਾਮ ਨੂੰ। ਇਹ ਆਪਣੇ ਜੇ ਟੱਟੀਆਂ ਲੱਗੇ ਹੋਏ ਤਾਂ ਵੀ ਠੀਕ ਹੈਗੀ ਦਵਾਈ ਇਹ, ਅਤੇ ਜਿਹਨਾਂ ਨੂੰ ਗੈਸ ਬਣਦੀ ਹੈਗੀ ਉਹਨਾਂ ਵਾਸਤੇ ਵੀ ਠੀਕ ਹੈਗੀ। ਲੋ ਬਲੱਡ ਪ੍ਰੈਸ਼ਰ ਵਾਸਤੇ ਪੁੱਛਦੇ ਸੀ, ਇਹ ਪਿਛਲੇ ਹਫ਼ਤੇ ਦੱਸਿਆ ਹੋਇਆ ਸੀਗਾ ਜੀ। ਮੇਰਾ ਖਿਆਲ ਵੀਰਵਾਰ ਦਾ ਪ੍ਰੋਗਰਾਮ ਸੁਣਦੇ ਹੀ ਨਹੀਂ ਹੈਗੇ ਲੋਕ। ਇਹ ਹੁਣ ਲੋਕ ਪੁੱਛ ਰਹੇ ਹੋ, ਅੱਧੇ ਕੁਐਸਚਨ ਤਾਂ ਜਿਹੜੇ ਪਿਛਲੇ ਵੀਕ ਦੱਸੇ ਹੈ ਜੀ ਉਹੀ ਮੁੜ ਕੇ ਆਏ ਹੈ। ਅੱਛਾ, ਲੋ ਬਲੱਡ ਪ੍ਰੈਸ਼ਰ ਵਾਸਤੇ ਤੁਸੀਂ ਲੱਸੀ ਦੇ ਵਿੱਚ ਥੋੜ੍ਹੀ 1 ਚੁਟਕੀ ਹਿੰਗ ਪਾਣੀ ਹੈ ਅਤੇ ਥੋੜ੍ਹਾ ਜਿਹਾ ਸਿੰਧਾ ਨੂਣ, ਇਹ ਪਾ ਕੇ ਪੀ ਲਿਆ ਕਰੋ ਤੁਸੀਂ। ਫਿਰ ਗਾਜਰਾਂ ਦਾ ਜੂਸ ਕੱਢ ਕੇ ਉਹਦੇ ਵਿੱਚ 2 ਚਮਚੇ ਸ਼ਹਿਦ ਮਿਲਾ ਕੇ ਇਹ ਪੀ ਸਕਦੇ ਹੈਗੇ ਤੁਸੀਂ। ਫਿਰ ਅੱਧਾ ਕੱਪ ਮੂਲੀ ਦਾ ਜੂਸ, ਅੱਧਾ ਕੱਪ ਪਾਲਕ ਦਾ ਜੂਸ, ਇਹ ਮਿਲਾ ਕੇ ਪੀ ਸਕਦੇ ਹੈਗੇ ਤੁਸੀਂ। ਨਹੀਂ ਤਾਂ ਤੁਸੀਂ ਲੈ ਸਕਦੇ ਹੈਗੇ ਬਦਾਮ ਵੀ ਇਹਦੇ ਵਿੱਚ ਚੰਗੇ ਰਹਿੰਦੇ ਹੀ, 10 ਬਦਾਮ ਰਾਤ ਨੂੰ ਭਿਓ ਕੇ ਰੱਖ ਦਿਓ, ਸਵੇਰ ਨੂੰ ਛਿੱਲਕ ਉਤਾਰ ਕੇ ਤੁਸੀਂ ਆਪਣੇ ਉਹ ਪੀ ਕੇ ਉੱਪਰੋਂ ਦੁੱਧ ਖਾ ਕੇ ਉੱਪਰੋਂ ਦੁੱਧ ਪੀ ਲਓ। ਨਹੀਂ ਤਾਂ ਆਪਣੇ 40 ਤੁਸੀਂ ਸੌਗੀ ਦੇ ਦਾਣੇ ਲੈਣੇ ਹੈਗੇ, 40 ਸੌਗੀ ਦੇ ਦਾਣੇ ਲੈ ਕੇ ਰਾਤ ਨੂੰ ਪਾਣੀ ਨਾਲ ਭਿਓ ਦੇਣਾ ਹੈਗਾ, ਸਵੇਰ ਨੂੰ 1 ਦਾਣਾ ਆਪਣੇ ਮੂੰਹ ਪਾ ਕੇ ਹੌਲੀ ਹੌਲੀ ਚੱਬ ਕੇ ਖਾ ਲਓ, ਅਤੇ ਜਿਹੜਾ ਪਾਣੀ ਬਚਿਆ ਵਾ ਉਹ ਵੀ ਤੁਸੀਂ ਆਪਣੇ ਪੀ ਲੈਣਾ ਹੈਗਾ ਜੀ। ਇਹ ਵੀ ਬਹੁਤ ਵਧੀਆ ਚੀਜ਼ ਹੈਗੀ, ਇਹਦੇ ਬਲੱਡ ਪ੍ਰੈਸ਼ਰ ਵਾਸਤੇ ਐਨ ਵਧੀਆ ਚੀਜ਼ ਹੈ ਜੀ ਇਹ। ਲੋ ਬਲੱਡ ਪ੍ਰੈਸ਼ਰ ਵਾਸਤੇ ਗਲੇ ਥਾਰੇ ਆਇਰਨ ਪੂਰੀ ਹੋ ਜੂਗੀ ਅੰਦਰ। ਨਹੀਂ ਕੁਝ ਕਰਨਾ ਤਾਂ ਤੁਸੀਂ ਆਪਣੇ 1 ਕੱਪ ਪਾਣੀ ਦਾ ਲੈ ਲੈਣਾ ਹੈਗਾ, ਅਤੇ ਉਹਦੇ ਵਿੱਚੋਂ 20 ਗ੍ਰਾਮ ਗੁੜ ਪਾ ਕੇ ਉਬਾਲ ਲੈਣਾ ਹੈਗਾ। ਜਦੋਂ ਖੁਰ ਗਿਆ ਗੁੜ ਆਪਣੇ ਚਾਹ ਜੀ ਵਾਂਗੂ, ਅਤੇ ਉਹਦੇ ਵਿੱਚੋਂ ਤੁਸੀਂ ਨਿੰਬੂ ਨਿਚੋੜ ਕੇ ਉਹ ਪਾਣੀ ਤੁਸੀਂ ਆਪਣੇ ਪੀ ਲਓ, ਇਹ ਵੀ ਬਹੁਤ ਵਧੀਆ ਚੀਜ਼ ਹੈਗੀ। ਅਤੇ ਅਨਾਰ ਦਾ ਜੂਸ ਤੁਸੀਂ ਆਪਣੇ ਪੀ ਸਕਦੇ ਹੈਗੇ, ਗੰਨੇ ਦਾ ਜੂਸ ਪੀ ਸਕਦੇ ਹੈਗੇ, ਸੰਗਤਰੇ ਦਾ ਜੂਸ ਉਹਨੇ ਘਰ ਕੱਢ ਕੇ ਆਪਣੇ ਸੰਗਤਰੇ ਦਾ ਜੂਸ ਪੀ ਸਕਦੇ ਹੈਗੇ। ਇਹ ਸਾਰੇ ਲੋ ਬਲੱਡ ਪ੍ਰੈਸ਼ਰ ਵਾਸਤੇ ਵਧੀਆ ਚੀਜ਼ ਹੈਗੀ। ਅੱਛਾ, ਹੁਣ ਚੱਲਦੇ ਹੈਗੇ ਜਿਹੜੇ ਕਹਿੰਦੇ ਸੀਗੇ ਆਪਣੇ ਕੜੱਲਾਂ ਪਈਆਂ ਵੀ ਹੈਗੀਆਂ, ਜੇ ਤੁਹਾਨੂੰ ਇੱਥੇ ਕਲੰਜਨ ਦਾ ਤੇਲ ਮਿਲਦਾ ਹੈਗਾ ਤਾਂ ਉਹ ਲੈ ਕੇ ਵਿੱਚੋਂ ਥੋੜ੍ਹਾ ਲੂਣ ਪਾ ਕੇ ਉਹ ਤੁਸੀਂ ਮਾਲਿਸ਼ ਕਰ ਸਕਦੇ ਹੈਗੇ ਇਹਦੇ ਉੱਤੇ। ਨਹੀਂ ਤਾਂ ਆਪਣੇ ਤੁਸੀਂ ਨਾਰੀਅਲ ਦੇ ਤੇਲ ਦੇ ਵਿੱਚ 150 ਗ੍ਰਾਮ ਨਾਰੀਅਲ ਦਾ ਤੇਲ ਲੈਣਾ ਹੈਗਾ, 10 ਗ੍ਰਾਮ ਵਿੱਚ ਤੁਸੀਂ ਨਟਮੈਗ, ਇਹ ਮਿਕਸ ਕਰਕੇ ਇਹਦੀ ਤੁਸੀਂ ਮਾਲਿਸ਼ ਕਰ ਲਿਆ ਕਰੋ। ਫਿਰ ਨਹੀਂ ਤਾਂ ਬਣੀ ਬਣਾਈ ਕਾਊਂਟਰ ਤੋਂ ਤੁਹਾਨੂੰ ਗੋਲੀਆਂ ਮਿਲ ਜਾਂਦੀਆਂ ਹੈਗੀਆਂ ਜੀ। ਕੈਲਮੈਗ ਹੈਗਾ ਗੋਲੀਆਂ ਦਾ ਨਾਮ, CALMAG ਜੀ। ਕੈਲਸ਼ੀਅਮ ਤੇ ਮੈਗਨੀਸ਼ੀਅਮ ਇਕੱਠਾ ਹੁੰਦਾ ਜੀ, ਬਗੈਰ ਉਸ ਤੋਂ ਹੀ 500 ਮਿਲੀਗ੍ਰਾਮ ਦੀ ਤੁਸੀਂ ਲੈ ਲਿਓ, ਅਤੇ ਆਪਣੇ 1 ਗੋਲੀ ਸਵੇਰ ਨੂੰ 1 ਗੋਲੀ ਸ਼ਾਮ ਨੂੰ ਖਾ ਲਿਆ ਕਰੋ। ਇਹ ਵੀ ਵਧੀਆ ਚੀਜ਼ ਹੈ ਕੜੱਲਾਂ ਵਾਸਤੇ, ਗਲੇ ਜਿਵੇਂ ਕੈਲਸ਼ੀਅਮ ਤੇ ਮੈਗਨੀਸ਼ੀਅਮ ਦੀ ਕਮੀ ਉਹ ਪੂਰੀ ਹੋ ਜੂਗੀ ਇਹਦੇ ਨਾਲ। ਫਿਰ ਨਹੀਂ ਤਾਂ ਆਪਣੇ ਸਰੋਂ ਦਾ ਤੇਲ ਲੈ ਕੇ ਉਹਦੇ ਵਿੱਚ ਅਜਵਾਇਣ ਅਤੇ 1 ਗਠਾ ਲਸਣ ਦਾ 1 ਕੱਪ ਜੇ ਤੁਹਾਡੇ ਕੋਲ ਤੇਲ ਹੈ, 1 ਚਮਚਾ ਅਜਵਾਇਣ ਦਾ ਪਾ ਲਓ, 1 ਗਠਾ ਸਾਰਾ ਲਸਣ ਦਾ ਪਾ ਲਓ, ਉਹ ਤੁਸੀਂ ਆਪਣੇ ਹੀਟ ਦੇਣੀ ਹੈਗੀ। ਜਦ ਲਸਣ ਤੈਰ ਕੇ ਉੱਪਰ ਆ ਗਿਆ ਤਾਂ ਸਮਝ ਲਓ ਸਾਰਾ ਤੇਲ ਤਿਆਰ ਹੈ, ਉਹ ਪੁਣ ਕੇ ਤੁਸੀਂ ਉਹਦੀ ਮਾਲਿਸ਼ ਕਰ ਲਿਆ ਕਰੋ, ਇਹ ਵਧੀਆ ਚੀਜ਼ ਹੋਗੀ ਤੁਹਾਨੂੰ। ਫਿਰ ਨਹੀਂ ਤਾਂ ਰਾਈ ਦੇ ਤੇਲ ਅਤੇ ਸਰੋਂ ਦਾ ਤੇਲ ਮਿਕਸ ਕਰਕੇ ਉਹਦੀ ਮਾਲਿਸ਼ ਕਰ ਸਕਦੇ ਹੈਗੇ। ਫਿਰ ਤੁਸੀਂ ਨਹੀਂ ਤਾਂ ਉਹਨੇ ਖਸਖਸ ਲੈਣੀ ਹੈਗੀ 50 ਗ੍ਰਾਮ ਤੁਸੀਂ ਲੈਣੀ ਮਿਸ਼ਰੀ, ਇਹ ਮਿਕਸ ਕਰਕੇ ਤੁਸੀਂ ਆਪਣੇ 2 ਚਮਚੇ ਰਾਤ ਨੂੰ ਪਾਣੀ ਦੇ ਪਹਿਲਾਂ ਇਹ ਖਾ ਲਿਆ ਕਰੋ ਤੁਸੀਂ। ਫਿਰ ਅਸ਼ਵਗੰਧਾ ਵੀ ਇਹਦੇ ਵਾਸਤੇ ਵਧੀਆ ਚੀਜ਼ ਹੈਗੀ, 1 ਚਮਚਾ ਅਸ਼ਵਗੰਧਾ ਦਾ, 1 ਚਮਚਾ ਦੇਸੀ ਘੀ ਦਾ ਮਿਕਸ ਕਰਕੇ ਖਾ ਕੇ ਉੱਪਰੋਂ ਉਹਨੇ ਕੋਸਾ ਜਿਹਾ ਦੁੱਧ ਪੀ ਲਿਆ ਕਰੋ। ਨਹੀਂ ਤਾਂ ਇਹਦੇ ਵਾਸਤੇ ਕੜੱਲਾਂ ਵਾਸਤੇ ਹਲਦੀ, ਔਲਾ ਅਤੇ ਸੁੰਡ, ਇਹ ਬਰਾਬਰ ਚੀਜ਼ਾਂ ਲੈਣੀਆਂ ਹੈਗੀਆਂ, ਅਤੇ 1 ਚਮਚਾ ਤੁਸੀਂ ਉਹਨੇ ਇਹਦਾ ਲੈ ਲਿਆ ਕਰੋ। ਜਿਹੜੇ ਸ਼ੂਗਰ ਵਾਸਤੇ ਪੁੱਛਦੇ ਸੀਗੇ ਉਹ ਉਹਨੇ ਜਿਹੜੇ ਭਾਈ ਸਾਹਿਬ ਨੇ ਇੱਥੇ ਰੇਡੀਓ 'ਤੇ ਦੱਸਿਆ ਸੀਗਾ ਜੀ, ਨਾ ਭੁੱਲ ਗਿਆ ਮੈਂ ਉਹਨਾਂ ਦਾ ਨੁਸਖਾ, ਕਹਿੰਦੇ ਤੇ ਬਹੁਤ ਵਧੀਆ ਹੈਗਾ ਹੈ। ਲੋਕਾਂ ਦੀ ਬੈਕਫੀਡ ਵੀ ਆਈ ਸੀ ਵੀ ਚੰਗਾ ਹੈਗਾ ਹੈ, ਉਹ ਫਿਰ ਮੈਂ ਦੁਬਾਰਾ ਹੀ ਰਿਪੀਟ ਕਰ ਦੇਣਾ ਜੀ ਉਹਨਾਂ ਨੂੰ। 1 ਕੰਜਵਾ, ਮੇਥੀ, ਜਾਮਨ ਦੀ ਗੁਠਲੀ, ਰਾਇਤਾ, ਗੁੜਮਾਰ ਬੂਟੀ, ਪਨੀਰ ਡੋਡੀਆ ਅਤੇ ਕੜੀ ਪੱਤੇ, ਨਿੰਬ ਦੇ ਬੀਜ,
ਇਹ ਸਾਰੀਆਂ ਚੀਜ਼ਾਂ ਮਿਕਸ ਕਰਕੇ ਆਪਣੇ ਅੱਧਾ ਚਮਚਾ ਤੁਸੀਂ ਲੈਣਾ ਹੈਗਾ ਜੀ। ਫਿਰ ਨਹੀਂ ਤਾਂ ਤੁਸੀਂ ਲੈ ਸਕਦੇ ਹੈਗੇ ਦੂਸਰਾ ਨੁਸਖਾ ਹੈਗਾ ਸ਼ੂਗਰ ਵਾਸਤੇ, ਤੇਜ ਪੱਤਾ 100 ਗ੍ਰਾਮ ਲੈਣਾ ਹੈਗਾ, ਮੇਥੀ 100 ਗ੍ਰਾਮ, ਜਾਮਨ ਦੀ ਗੁਠਲੀ 150 ਗ੍ਰਾਮ। ਜੇ ਤੁਸੀਂ ਘੱਟ ਵੀ ਬਣਾ ਸਕਦੇ ਆ, ਅੱਧੀਆਂ ਕਰ ਲਈਆਂ ਚੀਜ਼ਾਂ ਭਾਵੇਂ। ਬੇਲ ਪੱਤੇ ਜਿਹੜੇ ਬੇਲ ਪਾਊਡਰ ਲਿਖਿਆ ਵਾ ਹੁੰਦਾ ਜੀ ਉਹਨਾਂ ਦੇ ਉੱਤੇ, ਬੇਲ ਪਾਊਡਰ ਉਹ 250 ਗ੍ਰਾਮ। ਇਹ ਆਪਣੇ ਸਾਰੇ ਮਿਕਸ ਕਰ ਲਈਆਂ ਨੇ ਚੀਜ਼ਾਂ। 1 ਚਮਚਾ ਤੁਸੀਂ ਸਵੇਰ ਨੂੰ ਖਾਲੀ ਪੇਟ ਲੈਣਾ ਹੈਗਾ ਜੀ, ਤੇ 1 ਚਮਚਾ ਸ਼ਾਮ ਨੂੰ ਲੈਣਾ ਹੈਗਾ। ਇਹ ਵੀ ਵਧੀਆ ਚੀਜ਼ ਰਹੂਗੀ ਤੁਹਾਨੂੰ। ਫਿਰ ਨਹੀਂ ਤਾਂ ਇਹ ਵਾਸਤੇ ਹੈਗਾ ਤੁਸੀਂ 50 ਗ੍ਰਾਮ ਮੇਥੀ, 50 ਗ੍ਰਾਮ ਕਾਲੀ ਜੀਰੀ, 10 ਗ੍ਰਾਮ ਜਵੈਣ। ਇਹ ਕੱਲੀਆਂ ਤੁਸੀਂ ਅੱਡ ਰੋਸਟ ਕਰ ਲੈਣੀਆਂ, ਭੁੰਨ ਲੈਣੀਆਂ ਥੋੜ੍ਹੀਆਂ ਜਿਹੀਆਂ, ਤੇ ਨਾ ਫਿਰ ਪੀ ਕੇ 1 ਚਮਚਾ ਸਵੇਰ ਨੂੰ, 1 ਚਮਚਾ ਸ਼ਾਮ ਨੂੰ। ਇਹ ਤੁਸੀਂ ਆਪਣੇ ਲੈ ਸਕਦੇ ਹੈਗੇ ਸ਼ੂਗਰ ਵਾਲੇ। ਜਾਂ ਫਿਰ ਨਹੀਂ ਤਾਂ ਤੁਸੀਂ ਲੈ ਸਕਦੇ ਹੈਗੇ ਮੇਥੀ, ਔਲੇ ਤੇ ਸੌਂਫ। ਇਹ ਤਿੰਨੇ ਚੀਜ਼ਾਂ ਬਰਾਬਰ ਲੈਣੀਆਂ। 1 ਚਮਚਾ ਤੁਸੀਂ ਆਪਣੇ ਸਵੇਰ ਨੂੰ ਉੱਠ ਕੇ ਲੈ ਲਿਆ ਕਰੋ। ਜੇ ਬਾਹਲੀ ਸ਼ੂਗਰ ਹੈ ਤਾਂ 1 ਸਵੇਰ ਨੂੰ 1 ਸ਼ਾਮ ਨੂੰ ਕਰ ਲਓ, ਇਹਦਾ ਕੋਈ ਵਿਗਾੜ ਤਾਂ ਹੈ ਨਹੀਂ। ਇਹ ਹੀ ਵਧੀਆ ਚੀਜ਼ ਹੈਗੀ। ਫਿਰ ਨਹੀਂ ਤਾਂ 2 ਚਮਚੇ ਔਲਿਆਂ ਦਾ ਜੂਸ, 2 ਚਮਚੇ ਕਰੇਲਿਆਂ ਦਾ ਜੂਸ, ਇਹ ਤੁਸੀਂ ਆਪਣੇ ਲੈ ਸਕਦੇ ਹੈਗੇ। ਤੇ ਖੀਰੇ ਦਾ ਜੂਸ, ਲੈਟਸ, ਪਾਸਲੇ, ਟਮਾਟੋ, ਇਹ ਤੁਸੀਂ ਲੈ ਲਿਆ ਕਰੋ। ਜੇ ਤੁਹਾਡੇ ਇੱਧਰ ਅੰਬ ਹੈਗੇ, ਅੰਬ ਦੇ ਪੱਤੇ ਸੁਕਾ ਕੇ ਦਰਖਤ ਦੇ, ਉਹਨਾਂ ਦਾ ਪਾਊਡਰ ਬਣਾ ਲਓ ਤੁਸੀਂ। 1 ਚਮਚੇ ਦੀ ਚਾਹ ਜੀ ਬਣਾ ਕੇ ਉਹ ਪੀ ਲਿਆ ਕਰੋ। ਇਹ ਵਧੀਆ ਚੀਜ਼ ਹੈਗੀ। ਫਿਰ ਸ਼ੂਗਰ ਵਾਸਤੇ ਨਹੀਂ ਤਾਂ 1 ਮੁੱਠੀ ਕਾਲੇ ਛੋਲੇ ਤੁਸੀਂ ਦੁੱਧ ਮਾ ਭਿਓ ਕੇ ਰੱਖ ਦੇਣੇ ਹੈਗੇ ਰਾਤ ਨੂੰ, ਸਵੇਰ ਨੂੰ ਉੱਠ ਕੇ ਆਉਂਦੇ ਤੁਸੀਂ ਉਹ ਛੋਲੇ ਖਾ ਲਿਆ ਕਰੋ। ਇਹ ਵੀ ਸ਼ੂਗਰ ਵਾਸਤੇ ਬਹੁਤ ਵਧੀਆ ਚੀਜ਼ ਹੈ। ਬੈਕਫਿਟ ਵੀ ਆਈ ਸੀਗੀ ਜੀ, ਉਹਨੇ ਕਹਿੰਦੇ ਤੇ ਵੀ ਠੀਕ ਹੋ ਗਿਆ ਇਹਦੇ ਨਾਲ। ਅਸੀਂ ਜਿਹੜੇ ਕੁਮਾਰੀ ਆਸਾ ਪੁੱਛਦੇ ਸੀਗੇ, ਉਹ ਪੇਟ ਦੀ ਬਿਮਾਰੀਆਂ ਵਾਸਤੇ ਕਿਸੇ ਕਿਸਮ ਦੀ ਐਸਿਡ ਬਣਦਾ ਹੋਵੇ, ਗੈਸ ਬਣਦੀ ਹੋਵੇ, ਰੋਟੀ ਹਜਮ ਨਾ ਆਉਂਦੀ ਹੋਵੇ, ਢਿੱਡ ਦੁਖਦਾ ਹੋਵੇ, ਢਿੱਡ ਕਈ ਵਾਰੀ ਐਂ ਲੱਗਦਾ ਪੱਥਰ ਵਾਂਗੂ ਸਖਤ ਹੋ ਗਿਆ, ਉਹ ਹੋਵੇ, ਇਹ ਤੁਸੀਂ ਆਪਣੇ ਕੁਮਾਰੀ ਆਸਾ ਲੈ ਸਕਦੇ ਹੈਗੇ ਇਹਦੇ ਵਾਸਤੇ। ਤੇ 4 ਚਮਚੇ ਦਵਾਈ ਦੇ ਲੈਣੇ ਹੈਗੇ ਇਹਦੇ, ਤੇ 4 ਚਮਚੇ ਲੈ ਪਾਣੀ। ਇਹ ਮਿਕਸ ਕਰਕੇ ਰੋਟੀ ਖਾਣੇ ਦੇ ਬਾਅਦ ਤੁਸੀਂ ਆਪਣੇ ਲੈਣੇ ਹੈਗੇ ਜੀ। ਇਹ ਹੁਣ ਸਾਰੀਆਂ ਬਿਮਾਰੀਆਂ ਨੂੰ ਇੱਕੋ ਦਵਾਈ ਹੈਗੀ, ਬਹੁਤ ਵਧੀਆ ਚੀਜ਼ ਹੈਗੀ। ਜੇ ਤੇਜ਼ਾਬ ਪੁੱਛਦੇ ਹੈਗੇ, ਤੇਜ਼ਾਬ ਇਹ ਵੀ ਕੁਮਾਰੀ ਆਸਾ ਵੀ ਠੀਕ ਕਰ ਦੋਗੇ। ਨਹੀਂ ਤਾਂ ਤੁਸੀਂ ਆਪਣੇ ਜਿਹੜਾ ਪੇਠਾ ਹੁੰਦਾ ਜੀ, ਮਠਿਆਈ ਵਾਲਾ ਪੇਠਾ ਚਿੱਟਾ, ਉਹ ਜੇ ਤੁਹਾਨੂੰ ਇੱਥੇ ਮਿਲਦਾ ਹੈਗਾ ਤਾਂ ਉਹਦੇ ਆਪਣੇ ਵਿੱਚੋਂ ਦੇ ਬੀਜ ਬੂਜ ਉਹਦੇ ਕੱਢਦੇ ਨੇ ਹੈਗੇ। ਇਸ ਤਰ੍ਹਾਂ ਖਰਬੂਜੇ ਵਾਂਗਰ ਆਪਾਂ ਖਰਬੂਜਾ ਵਰਤਦੇ, ਉਸ ਤਰ੍ਹਾਂ ਖਰਬੂਜੇ ਵਾਂਗਰਾ ਚੀਰ ਲੈਣਾ ਹੈਗੇ। 1 ਗਲਾਸ ਤੁਸੀਂ ਉਹਦਾ ਜੂਸ ਕੱਢ ਕੇ ਪੀਓ ਜੀ। ਵਿੱਚੋਂ ਸ਼ੱਕਰ ਮਿਲਾ ਲੈਣੀ ਹੈ 2 ਚਮਚੇ, ਉਹ ਤੁਸੀਂ ਪੀਓ। ਐਨ ਤੁਸੀਂ ਬਹੁਤ ਛੇਤੀ ਫੀਲ ਕਰੋਗੇ ਜੀ ਤੁਹਾਡਾ ਐਸਿਡਿਟੀ ਖਤਮ ਹੋ ਗਈ। ਜਾਂ ਫਿਰ ਤੁਸੀਂ ਭੁੰਨਿਆ ਵਾ ਜੀਰਾ ਤੁਸੀਂ ਅੱਧਾ ਚਮਚਾ, 2 ਚੁਟਕੇ ਮਿੱਠਾ ਸੋਡਾ, ਇਹ ਕੁੱਸੇ ਪਾਣੀ ਮਾ ਪਾ ਕੇ ਤੁਸੀਂ ਇਹ ਪੀ ਸਕਦੇ ਹੈਗੇ। ਫਿਰ ਨਹੀਂ ਤਾਂ ਮਿਲਦੀ ਪੇਠੇ ਦੀ ਮਠਿਆਈ ਉਹ ਖਾ ਲਿਆ ਕਰੋ 2-3 ਡਲੀਆਂ, ਉਹ ਵੀ ਵਧੀਆ ਚੀਜ਼ ਹੈਗੀ। ਜੇ ਨਿੰਬ ਦੀਆਂ ਨੰਬੋਲੀਆਂ ਮਿਲਦੀਆਂ ਤੁਹਾਨੂੰ ਇੱਥੇ, 5-4 ਨਿੰਬ ਦੀਆਂ ਨੰਬੋਲੀਆਂ ਤੁਸੀਂ ਸਵੇਰ ਨੂੰ ਖਾ ਲਈਆਂ, 5-4 ਸ਼ਾਮ ਨੂੰ ਖਾ ਲਈਆਂ, ਇਹ ਵੀ ਵਧੀਆ ਚੀਜ਼ ਹੈਗੀ। ਫਿਰ ਨਹੀਂ ਤਾਂ ਆਪਣੇ ਤ੍ਰਿਫਲਾ ਪਾਊਡਰ 1 ਚਮਚਾ ਲੈਣਾ ਹੈਗਾ ਤੁਸੀਂ। ਮੂਲੀ ਦੇ ਪੱਤਿਆਂ ਦੇ ਜੂਸ ਦਾ ਕੱਢ ਕੇ ਅੱਧਾ ਕੁ ਗਲਾਸ ਉਹਦੇ ਵਿੱਚ ਮੈਂ ਘੋਲ ਕੇ ਇਹ ਪੀ ਲਿਆ ਕਰੋ। ਇਹ ਵਧੀਆ ਚੀਜ਼ ਹੋ ਗਈ। ਅਨਾਰ ਦਾ ਜੂਸ, ਪੱਤ ਗੋਭੀ ਦਾ ਜੂਸ, ਗਾਜਰਾਂ ਦਾ ਜੂਸ, ਇਹ ਕੱਢ ਕੇ ਤੁਸੀਂ ਆਪਣੇ ਮਿਕਸ ਕਰਕੇ ਪੀ ਸਕਦੇ ਹੈਗੇ। ਥੋੜ੍ਹਾ ਆਪਣੇ ਅੰਦਾਜ਼ੇ ਨਾਲ ਪਾ ਲਿਆ, ਅੱਧਾ ਕੁ ਗਲਾਸ ਜਾਂ ਪੌਣਾ ਗਲਾਸ, ਜਿੰਨਾ ਕੁ ਤੁਸੀਂ ਪੀਣਾ ਹੈਗਾ ਉਹ ਮਿਕਸ ਜਿਹਾ ਕਰਕੇ ਐਂ ਪੀ ਲਿਆ ਕਰੋ। ਫਿਰ ਐਸਿਡਿਟੀ ਵਾਸਤੇ ਤੁਸੀਂ ਗਾਜਰਾਂ ਦੇ ਜੂਸ ਦੇ ਵਿੱਚ ਥੋੜ੍ਹਾ ਜਿਹਾ ਭੁੰਨਿਆ ਵਾ ਜੀਰਾ ਪਾ ਕੇ, ਥੋੜ੍ਹਾ ਜਿਹਾ ਸਿੰਧਾ ਲੂਣ ਪਾ ਕੇ, ਥੋੜ੍ਹੀ ਜਿਹੀ ਹਿੰਗ ਪਾ ਕੇ, ਚੁਟਕੀ ਇਹ ਪੀ ਲਿਆ ਕਰੋ। ਇਹ ਵੀ ਵਧੀਆ ਚੀਜ਼ ਹੈਗੀ ਐਸਿਡਿਟੀ ਵਾਸਤੇ। ਨਹੀਂ ਤਾਂ 2 ਚਮਚੇ ਤੁਸੀਂ ਔਲਿਆਂ ਦਾ ਪਾਊਡਰ ਲੈ ਲਿਆ ਕਰੋ। ਜੇ ਔਲਿਆਂ ਦਾ ਪਾਊਡਰ ਜੇ ਜੂਸ ਮਿਲਦਾ ਤਾਂ 1 ਆਉਂਸ ਔਲਿਆਂ ਦਾ ਜੂਸ ਲੈ ਕੇ ਵਿੱਚ ਨਾਰੀਅਲ ਦਾ ਪਾਣੀ ਮਿਕਸ ਕਰਕੇ ਉਹ ਤੁਸੀਂ ਆਪਣੇ ਪੀ ਸਕਦੇ ਹੈਗੇ ਪਾਣੀ ਦੀ ਬਜਾਏ। ਇਹ ਵੀ ਵਧੀਆ ਚੀਜ਼ ਹੈ। ਨਹੀਂ ਤਾਂ ਬਣਿਆ ਬਣਾਇਆ ਤੁਹਾਨੂੰ ਮਿਲ ਜਾਂਦਾ ਜੀ ਚੂਰਨ, ਅਬ ਪੀਤੀ ਕਰ ਚੂਰਨ ਹੈਗਾ ਜੀ, ਅਬ ਪੀਤੀ ਕਰ ਚੂਰਨ। ਇਹ ਤੁਸੀਂ ਲੈ ਕੇ 1 ਚਮਚਾ ਤੁਸੀਂ ਲੈ ਲਿਆ ਕਰੋ ਰੋਜ਼। ਇਹ ਵੀ ਬਹੁਤ ਗਰੰਟੀ ਵਾਲਾ ਚੂਰਨ ਹੈ ਜੀ। ਇਹ ਵੀ ਆਪਣੇ ਠੀਕ ਕਰ ਦਿੰਦਾ ਹੈਗਾ ਐਸਿਡਿਟੀ ਨੂੰ। ਅਤੇ ਜਿਹੜੇ ਕਹਿੰਦੇ ਪਿਸ਼ਾਬ ਕੰਟਰੋਲ ਨਹੀਂ ਹੁੰਦਾ ਹੈਗਾ, ਉਹ ਤੁਸੀਂ ਆਪਣੇ ਲੈ ਸਕਦੇ ਹੈਗੇ। 1 ਚਮਚਾ, ਅੱਧਾ ਕੁ ਚਮਚਾ ਨਹੀਂ ਸੁੰਢ ਦਾ ਦੁੱਧ ਉਬਾਲ ਕੇ ਥੋੜ੍ਹੀ ਜਿਹੀ ਮਿਸ਼ਰੀ ਮਿਲਾ ਕੇ ਇਹ ਪੀ ਲਿਆ ਕਰੋ। ਇਹ ਵੀ ਵਧੀਆ ਚੀਜ਼ ਹੈਗੀ। ਨਹੀਂ ਤੁਸੀਂ ਔਡਰ ਦੇ ਕੇ ਜਾਂ ਨਹੀਂ ਜੇ ਆਯੁਰਵੈਦਿਕ ਸਟੋਰ ਤੁਹਾਡੇ ਕੋਲ ਹੈਗੀ, ਉੱਥੇ ਤੁਸੀਂ ਆਪਣੇ ਚੰਦਰ ਪ੍ਰਭਾ ਬੱਟੀ ਹੈ ਜੀ ਇਹਦਾ ਨਾਮ, ਦਵਾਈ ਹੈਗੀ ਚੰਦਰ ਪ੍ਰਭਾ ਬੱਟੀ। ਇਹ 2 ਗੋਲੀਆਂ ਤੁਸੀਂ ਸਵੇਰ ਨੂੰ, 2 ਗੋਲੀਆਂ ਸ਼ਾਮ ਨੂੰ, ਇਹ ਲੈ ਲਿਆ ਕਰੋ। ਇਹ ਵੀ ਫਾਇਦੇ ਵਾਲੀ ਗੁੱਡ ਚੀਜ਼ ਹੈਗੀ ਜੀ ਇਹ। ਫਿਰ ਮੇਥੀ ਦੀ ਸਬਜ਼ੀ ਤੁਸੀਂ ਬਣਾ ਕੇ ਖਾ ਸਕਦੇ ਹੈਗੇ। ਸ਼ਾਮ ਦੇ ਟਾਈਮ ਤੁਸੀਂ ਪਾਲਕ ਦੀ ਸਬਜ਼ੀ ਬਣਾ ਕੇ ਖਾ ਸਕਦੇ ਹੈਗੇ ਇਹਦੇ ਵਿੱਚ। ਫਿਰ ਰੋਟੀ ਖਾਣੇ ਦੇ ਬਾਅਦ ਕੇਲਾ ਤੁਸੀਂ ਖਾ ਸਕਦੇ ਹੈਗੇ ਇਹਦੇ ਵਿੱਚ। ਅੰਗੂਰ ਜ਼ਿਆਦਾ ਖਾਓ ਤੁਸੀਂ ਇਹਦੇ ਵਿੱਚ, ਜਿਹਨਾਂ ਨੂੰ ਪਿਸ਼ਾਬ ਦੀ ਪ੍ਰੋਬਲਮ ਹੈਗੀ। ਨਹੀਂ ਤਾਂ ਭੁੰਨੇ ਵੇ ਛੋਲੇ ਜਿਹੜੇ ਹੁੰਦੇ, ਭੁੱਜੇ ਛੋਲੇ, ਉਹ ਗੁੜ ਨਾਲ ਤੁਸੀਂ ਉਹ ਖਾ ਲਿਆ ਕਰੋ। ਫਿਰ ਤਿਲਾਂ ਦੇ ਲੱਡੂ ਬਣਾ ਕੇ ਤੁਸੀਂ ਗੁੜ ਦੇ ਵਿੱਚ ਉਹ ਤੁਸੀਂ ਖਾ ਸਕਦੇ ਹੈਗੇ। ਜੇ ਨਹੀਂ ਤਾਂ ਫਿਰ ਅਜਨਾ ਪਾਊਡਰ ਇਹਦੇ ਵਾਸਤੇ ਚੰਗਾ ਰਹੂਗਾ। 1 ਗਲਾਸ ਪਾਣੀ ਲੈਣਾ ਹੈਗਾ, 1 ਗਲਾਸ ਤੁਸੀਂ ਦੁੱਧ ਦਾ, ਉਹਨੂੰ ਫਿਰ 1 ਚਮਚਾ ਤੁਸੀਂ ਅਜਨਾ ਪਾਊਡਰ ਪਾ ਕੇ ਉਬਾਲਣਾ ਹੈਗਾ ਜੀ। ਜਦ 1 ਗਲਾਸ ਸਾਰਾ ਰਹਿ ਜਾਏ ਅੰਦਾਜ਼ੇ ਨਾਲ, ਉਹ ਤੁਸੀਂ ਆਪਣੇ ਉਹ ਪੀ ਲਓ। ਇਹ ਵੀ ਤੁਹਾਡੇ ਆਪਣੇ ਠੀਕ ਕਰ ਦਿੰਦੇ ਪਿਸ਼ਾਬ ਨੂੰ।
ਜੀ ਫਿਰ ਇਹਦੇ ਨਾਲ ਤੁਸੀਂ ਆਪਣੇ ਅਦਰਕ ਦੀ ਇੱਕ ਗੱਠੀ ਅਦਰਕ ਦੀ ਲੈ ਲੈਣੀ ਹੈਗੀ ਅੰਦਾਜ਼ੇ ਨਾਲ, 5-4 ਕਾਲੀਆਂ ਮਿਰਚਾਂ ਪਾ ਲੈਣੀਆਂ, 2-3 ਮਨੱਕੇ ਪਾ ਲੈਣੇ ਆ, 2-4 ਪਿਸਤੇ ਦੇ ਦਾਣੇ ਪਾ ਲੈਣੇ ਹੈਗੇ। ਐਂ ਚਟਨੀ ਜੀ ਬਣਾ ਕੇ ਤੁਸੀਂ ਥੋੜ੍ਹਾ ਨੂਣ ਪਾ ਕੇ, ਕਾਲਾ ਨੂਣ ਇਹ ਪਾ ਕੇ ਤੁਸੀਂ ਆਪਣੇ ਰੋਜ਼ ਖਾ ਲਿਆ ਕਰੋ। ਇਹ ਵੀ ਪਿਸ਼ਾਬ ਰੋਕਣੇ ਵਾਸਤੇ ਵਧੀਆ ਚੀਜ਼ ਰਹੇਗੀ। ਨਹੀਂ ਤਾਂ ਕੁਝ ਹੋਰ ਕਰਨਾ ਤਾਂ ਆਪਣੇ ਔਲਿਆਂ ਦੇ ਜੂਸ ਦੇ ਵਿੱਚ ਹੀ ਜਿੰਨਾ ਤੁਸੀਂ ਆਪਣੇ 1 ਆਉਂਸ ਔਲਿਆਂ ਦਾ ਜੂਸ ਲੈ ਕੇ ਵਿੱਚ 2 ਚਮਚੇ ਸ਼ਹਿਦ ਦੇ ਮਿਲਾ ਕੇ, ਅੱਧਾ ਚਮਚਾ ਵਿੱਚ ਹਲਦੀ ਦਾ ਮਿਕਸ ਕਰਕੇ ਇਹ ਤੁਸੀਂ ਆਪਣੇ ਪੀਲੇ ਕਰੋ। ਇਹ ਵੀ ਵਧੀਆ ਚੀਜ਼ ਹੈਗੀ ਹੈ। ਨਹੀਂ ਤਾਂ ਜਿਹੜੀ ਜਵੱਤਰੀ ਜੈਫਲ ਜਵੱਤਰੀ ਇੱਥੇ ਮਿਲ ਜਾਂਦੀ ਹੈ ਜਾਂ ਹਰੇਕ ਸਟੋਰਾਂ 'ਮਾ ਪਈ ਹੈਗੀ, ਉਹ ਜਵੱਤਰੀ ਦਾ ਪਾਊਡਰ ਤੁਸੀਂ ਆਪਣੇ ਲੈ ਲੈਣਾ ਹੈਗਾ। ਉਹਦਾ ਚਮਚੇ ਦਾ 1/3 ਹਿੱਸਾ ਲੈਣਾ ਹੈਗਾ ਜੀ। ਇਹਦਾ ਧਿਆਨ ਰੱਖਿਓ ਥੋੜ੍ਹਾ ਜਿਹਾ, ਇੱਕ ਛੋਟੇ ਚਮਚੇ ਦਾ 1/3 ਹਿੱਸਾ ਹੀ ਲੈਣਾ, ਜਾਂ ਨਹੀਂ ਮੈਂ ਪਤਾ ਲੱਗਦਾ ਤਾਂ ਸਮਝ ਲਓ 1 ਚੁਟਕੀ ਉਹ ਤੁਸੀਂ ਸਮਝ ਲਓ ਜੀ। 1 ਚੁਟਕੀ ਇਹ ਅਤੇ ਅੱਧਾ ਚਮਚਾ ਮਿਸ਼ਰੀ ਦਾ ਮਿਲਾ ਕੇ ਇਹ ਖਾ ਕੇ ਆਪਣੇ ਦੁੱਧ ਜਾਂ ਪੀ ਲਓ, ਇਹ ਠੀਕ ਰਹੂਗਾ ਤੁਹਾਨੂੰ। ਨਹੀਂ ਤਾਂ ਅਨਾਰ ਦੇ ਛਿਲਕੇ ਜਿਹੜੇ ਉਹਨਾਂ ਨੂੰ ਸੁਕਾ ਕੇ ਉਹਨਾਂ ਦਾ ਪਾਊਡਰ ਜਾਂ ਤੁਸੀਂ ਬਣਾ ਲਓ। 1 ਚਮਚਾ ਤੁਸੀਂ ਆਪਣੇ ਇਹਦਾ ਪਾਊਡਰ ਦਾ ਲੈ ਕੇ ਵਿੱਚ ਅੰਗੂਰਾਂ ਦੇ ਜੂਸ ਨਾਲ ਲੈਣਾ ਹੈਗਾ ਜੀ। ਇਹ ਉਹਨੇ ਠੀਕ ਹੋ ਜੂਗਾ ਸਾਰਾ। ਹੈਗਾ ਟਾਈਮ ਜੀ ਵੀ? ਸਮਾਂ ਸਮਾਪਤ ਹੈ ਜੀ ਹੁਣ। ਚਲੋ ਜੀ, ਬਾਕੀ ਜਿਹੜੇ ਰਹਿ ਗਏ ਫਿਰ ਅਗਲੇ ਹਫਤੇ ਸਹੀ ਜੀ। ਥੈਂਕ ਯੂ ਜੀ। ਚੰਗੇ ਸਾਰੇ ਸਰੋਤਿਆਂ ਸਤਿ ਸਤਿ ਸ਼੍ਰੀ ਅਕਾਲ ਜੀ। ਮਿਹਰਬਾਨੀ। ਸੋ ਤੇ ਪ੍ਰੋਗਰਾਮ ਦੀ ਸਮਾਪਤੀ, ਅਗਲੀ ਵਾਰ ਤੱਕ ਲਈ ਇਜਾਜ਼ਤ। ਮੇਰੇ ਵੱਲੋਂ ਵੀ ਸਭ ਨੂੰ ਪਿਆਰ ਭਰੀ ਸਤਿ